ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਟਰੱਕਿੰਗ ਦੇ ਨਾਲ ਜੁੜੀਆਂ ਅਹਿਮ ਖਬਰਾਂ ਦੇ ਬਾਰੇ, ਅਹਿਮ ਖਾਸ ਜਾਣਕਾਰੀਆਂ ਦੇ ਬਾਰੇ ਤੇ ਇਸ ਬਾਬਤ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 29 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਟਰੱਕਿੰਗ ਦੇ ਵਿੱਚ ਟਰੱਕਿੰਗ ਬਾਬਤ ਜਾਣਕਾਰੀਆਂ ਸਾਂਝੀਆਂ ਕਰਨ ਲਈ ਜੁੜ ਚੁੱਕੇ ਨੇ ਰਮਨ ਢਿੱਲੋਂ ਜੀ। ਰਮਨ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ। ਰਮਨ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਕਰਦੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਅਪਡੇਟ ਟਰੱਕਿੰਗ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਬਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਨੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਵੀਰ ਕੌਰ ਬਾਸੀ ਐਲਗਰੋਵ, ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰਲਕ ਤੋਂ ਵੀ ਲੈ ਸਕਦੇ ਹੋ ਪਾਰਟਸ ਤੇ ਸਟਾਕਟਨ ਤੋਂ ਵੀ ਲੈ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਾਂ ਨੇ ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-52। ਇਹ ਟਰੱਕਿੰਗ ਦੇ ਬਾਬਤ ਤੁਸੀਂ ਆਪਣੀ ਕੋਈ ਰਾਏ ਰੱਖਣਾ ਚਾਹੁੰਦੇ ਹੋ ਤਾਂ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਹੀ ਆਪਣਾ ਸਵਾਲ ਜਾਂ ਰਾਏ ਰੱਖ ਸਕਦੇ ਹੋ। ਨੰਬਰ ਇਹੀ ਹੈ 408-272-52। ਜੀ ਜੀ ਰਮਨ ਜੀ, ਜੀ ਆਇਆਂ ਨੂੰ। ਤੇ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਸਾਰਿਆਂ ਨੂੰ ਬੇਨਤੀ ਆ ਵੀ ਜੇ ਤੁਹਾਡਾ ਕੋਈ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਇਸ਼ੂ ਹੈਗਾ, ਕੋਈ ਕੁਐਸਚਨ ਆ, ਤੇ ਤੁਸੀਂ ਕਾਲ ਕਰ ਸਕਦੇ ਹੋ 408-272-52 ਤੇ ਅੱਜ ਆਪਾਂ ਰਮਨ ਭਾਜੀ ਕਰਾਂਗੇ ਕੁਝ ਕੁ ਗੱਲਾਂ ਬਾਤਾਂ ਅਮਰੀਕਾ ਦੀਆਂ ਕਈ ਵੱਡੀਆਂ ਕੰਪਨੀਆਂ ਦੇ ਵੀ ਜਿਹੜੇ ਆ ਹੁਣ ਗੋਡੇ ਆ ਉਹ ਲੱਗਣੇ ਸ਼ੁਰੂ ਹੋ ਗਏ ਆ। ਮੈਂ ਤਾਂ ਜਲਕਦਾ ਆਏ ਆ, ਮੈਂ ਦੇਖਦਾ ਹੁੰਦਾ ਜੈਲੋ ਟਰੱਕ ਜਾਂਦੇ ਹੁੰਦੇ ਸੀ, ਪੀਲੇ ਟਰੱਕ। ਤੇ ਅੱਜ ਇਹ ਖਬਰ ਆ ਰਹੀ ਆ ਵੀ ਜੋ ਜੈਲੋ ਕਾਰਪੋਰੇਸ਼ਨ ਆ, ਜੈਲੋ ਟਰੱਕਿੰਗ ਵਾਲੀ ਕੰਪਨੀ, ਉਹ ਬੈਂਕਰਪਸੀ ਫਾਈਲ ਕਰਨ ਜਾ ਰਹੀ ਆ। ਉਹਨਾਂ ਦਾ ਸ਼ੇਅਰ ਇੰਨਾ ਡਾਊਨ ਚਲਾ ਗਿਆ 0.83, 83 ਸੈਂਟ ਨੂੰ ਸ਼ੇਅਰ ਚਲਾ ਗਿਆ। $700 ਮਿਲੀਅਨ ਦਾ ਜਿਹੜਾ ਲੋਨ ਆ, ਉਹ PPP ਲੋਨ ਉਹਨਾਂ ਨੇ ਹਜੇ 2021 ਚ ਲਿਆ ਸੀ ਤੇ ਹੁਣ ਤੱਕ ਸਿਰਫ $230 ਹੀ, ਕੱਲਾ $230 ਪ੍ਰਿੰਸੀਪਲ ਦਿੱਤਾ। ਆਪਾਂ ਸਾਰਿਆਂ ਨੇ, ਬਹੁਤ ਸਾਰੇ ਜਿਹੜੇ ਬਿਜ਼ਨੈਸਸ, ਸਮਾਲ ਬਿਜ਼ਨਸ ਓਨਰਸ ਆ, ਉਹਨਾਂ ਨੇ PPP ਲੋਨਸ ਲਏ ਆ ਤੇ ਪੇਮੈਂਟਾਂ ਥੋੜੇ ਮਹੀਨੇ ਪਹਿਲਾਂ ਹੀ ਸ਼ੁਰੂ ਹੋਈਆਂ ਤੇ ਮੋਸਟਲੀ ਉਹ ਇੰਟਰਸਟ ਹੀ ਜਾ ਰਿਹਾ। ਸੋ ਇਹੀ ਹਾਲ ਜੈਲੋ ਜਿਹੜੀ ਕਾਰਪੋਰੇਸ਼ਨ ਆ ਉਹਨਾਂ ਦਾ ਹੋਇਆ। $700 ਮਿਲੀਅਨ ਦਾ ਲੋਨ ਲੈ ਕੇ ਗਵਰਨਮੈਂਟ ਦਾ ਤੇ ਸਿਰਫ $230 ਪ੍ਰਿੰਸੀਪਲ ਹੁਣ ਤੱਕ ਗਿਆ ਤੇ $100 ਮਿਲੀਅਨ ਐਵਰੀ ਈਅਰ ਉਹ ਲੂਜ਼ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਹੁਣ ਇਹ ਫੈਡਰਲ ਜਿਹੜਾ ਲੋਨ ਆ ਗਵਰਨਮੈਂਟ ਦਾ, ਉਹਦੇ ਉੱਤੇ ਵੀ ਡਿਫਾਲਟ ਕਰਨਗੇ। ਜੀ ਰਮਨ ਜੀ। ਇਹਨਾਂ ਨੇ ਟੇਕ ਓਵਰ ਕੀਤੀਆਂ ਕਈ ਕੰਪਨੀਆਂ ਜਿਹੜੀਆਂ ਇਕੱਠੀਆਂ ਹੋਈਆਂ, YRC ਬਣੀ, ਕਈ ਕੁਛ ਹੋਇਆ ਤੇ ਕਈ ਵਾਰੀ ਇਹ ਜਿਹੜੀ ਕੰਪਨੀ ਹੈਗੀ ਆ ਇਹ ਬੈਂਕਰਪਸੀ ਦੇ ਬਿਲਕੁਲ ਕੰਢੇ ਤੇ ਚਲੀ ਗਈ ਪਿਛਲੇ 20 ਸਾਲਾਂ ਦੇ ਵਿੱਚ। ਐਮਾਜ਼ੋਨ ਦੀ ਲੱਗਦਾ ਸਟ੍ਰਾਈਕ ਹੋ ਗਈ ਆ, ਟਰੱਕ ਖੜੇ ਨੇ ਲਾਈਨਾਂ ਦੇ ਵਿੱਚ। ਜੀ ਹੈਲੋ, ਹਾਂਜੀ ਬੋਲੀ ਜਾਓ, ਥੋੜਾ ਉੱਚੀ ਬੋਲੋ। ਹਾਂਜੀ ਪ੍ਰਵੀਨ ਜੀ, ਆਵਾਜ਼ ਘੱਟ ਆ ਰਹੀ ਥੋੜੀ। ਪਿੱਛੇ ਐਮਾਜ਼ੋਨ ਦੀ ਗੱਲ ਚੱਲ ਰਹੀ ਸੀ ਕੋਈ। ਹਾਂਜੀ ਰਮਨ ਜੀ, ਉਹ ਸਾਇਲੈਂਟ ਆ ਜੀ ਹੁਣ। ਅੱਛਾ ਜੀ। ਤੇ ਮੈਂ ਕਿਹਾ ਇਹ ਜਿਹੜੀ ਕੰਪਨੀ ਹੈਗੀ ਇਹਨੇ ਕਾਫੀ ਜਿਹੜਾ ਇਸ਼ੂ, ਇਹ ਉਦੋਂ ਦੀ, ਜਿੱਦਾਂ ਹੁਣ ਆਪਣੇ ਹਰਜੋਤ ਭਾਜੀ ਕਹਿੰਦੇ ਵੀ ਬਹੁਤ ਪੁਰਾਣੀ ਕੰਪਨੀ ਆ। ਇਹ ਜਦੋਂ ਟਰੱਕਿੰਗ ਇੰਡਸਟਰੀ ਡੀਰੈਗੂਲੇਟ ਹੋਈ ਆ, ਆਲਮੋਸਟ 40-45 ਸਾਲ ਪਹਿਲਾਂ ਤੋਂ ਦੀ ਕੰਪਨੀ ਹੈਗੀ ਆ, ਪੁਰਾਣੀ ਕੰਪਨੀ ਆ। ਪਰ ਡੈਫੀਨੇਟਲੀ ਪਿਛਲੇ 20 ਸਾਲਾਂ ਦੇ ਵਿੱਚ ਜਿਹੜਾ ਆ ਇਹਦਾ ਮੇਨ ਵੱਡਾ ਰੀਜ਼ਨ ਜਿਹੜਾ ਆ ਉਹ ਇਹ ਦਿੱਤਾ ਜਾ ਰਿਹਾ ਕਿ ਜਿਹੜੀ ਯੂਨੀਅਨਾਈਜ਼ਡ ਆ, ਇਹ ਕੰਪਨੀ ਯੂਨੀਅਨਾਈਜ਼ਡ ਆ, ਇਹਦੇ ਯੂਨੀਅਨ ਵਰਕਰ ਆ ਸਾਰੇ,
ਆਲਮੋਸਟ ਮੇਰੇ ਖਿਆਲ 33,000 ਦੇ ਲਾਗੇ ਇਹਦੇ ਯੂਨੀਅਨ ਵਰਕਰ ਆ। ਸੋ ਜਿਹੜੇ ਯੂਨੀਅਨ ਵਰਕਰ ਆ ਜੀ ਉਹ ਯੂਨੀਅਨ ਜਿਹੜੀ ਆ ਉਹ ਕੰਪਨੀ ਨੂੰ ਜਿਹੜੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਆ ਜਾਂ ਜਿਹੜੇ ਉਹਨਾਂ ਦੇ ਹੋਰ ਚੀਜ਼ਾਂ ਹੈਗੀਆਂ ਜੋ ਵੀ ਕੁਛ ਕਰ ਸਕਦੇ ਮਤਲਬ ਕਿ ਕੰਪਨੀ ਨੂੰ ਬਚਾਉਣ ਵਾਸਤੇ ਜਿਹੜੀ ਮੈਨੇਜਮੈਂਟ ਕਰ ਸਕਦੀ ਉਹ ਯੂਨੀਅਨ ਕਰ ਨਹੀਂ ਦੇ ਰਹੀ। ਸੋ ਉਹ ਆਪਣੇ ਵਰਕਰਾਂ ਦੇ ਬੈਨੀਫਿਟ 'ਚ ਆ ਤੇ ਉਹ ਕੰਪਨੀ ਨੂੰ ਬਚਾਉਣ ਦੇ ਬੈਨੀਫਿਟ 'ਚ ਆ। ਇਹਨਾਂ ਦੋਨਾਂ ਦੇ ਚੱਕਰ ਦੇ ਵਿੱਚ ਪਿਛਲੇ ਹਫ਼ਤੇ ਜਿਹੜਾ ਇਸ ਹਫ਼ਤੇ ਦੇ ਸ਼ੁਰੂ 'ਚ ਹੀ ਯੈਲੋ ਕਾਰਪੋਰੇਸ਼ਨ ਜਿਹੜੀ ਹੈਗੀ ਯੈਲੋ ਵਾਲਿਆਂ ਨੇ ਜਿਹੜੀ ਟੀਮਸਟਰ ਹੈਗੀ ਆ ਉਹਦੇ ਖਿਲਾਫ 137 ਮਿਲੀਅਨ ਦਾ ਲਾਸੂਟ ਵੀ ਜਿਹੜਾ ਕੀਤਾ ਹੈਗਾ ਕਿ ਯੂਨੀਅਨ ਦੇ ਕਰਕੇ ਜਿਹੜਾ ਇਹ ਨੁਕਸਾਨ ਹੋ ਰਿਹਾ ਐਵਰੀ ਡੇ ਉਹਨਾਂ ਨੂੰ। ਤੇ ਮਿਡ ਜੁਲਾਈ ਦੇ ਵਿੱਚ ਆ ਜਿਹੜਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਅਗਲਾ ਮਿਡ ਜੁਲਾਈ ਤੱਕ ਦੇ ਉਹਨਾਂ ਦੇ ਕੋਲ ਸਿਰਫ ਪੈਸੇ ਹੈਗੇ ਆ। ਉਹਨਾਂ ਨੇ ਇਸ ਵੇਲੇ ਆਪਣੇ ਜਿਹੜੀ ਆ ਕੰਪਨੀ ਦੇ ਵਿੱਚ ਇਹ ਵੀ ਰਿਕੁਐਸਟ ਕੀਤੀ ਹੈ ਕਿ ਜਿਹੜੀਆਂ ਉਹਨਾਂ ਦੀਆਂ ਪੈਨਸ਼ਨਾਂ ਤੇ ਹੈਲਥ ਕੇਅਰ ਹੈਗੀ ਆ ਉਹ ਉਹਨਾਂ ਨੂੰ ਜੁਲਾਈ ਤੇ ਅਗਸਤ ਦੇ ਮਹੀਨੇ ਦੇ ਵਿੱਚ ਸਟਾਪ ਕਰਨ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਉਹ ਕੰਪਨੀ ਨੂੰ ਚੱਲਦਾ ਰੱਖ ਸਕਣ। ਸੋ ਪਰ ਇਹਨਾਂ ਦੇ ਵੱਲੋਂ ਇੱਕ ਅਨਸਕਸੈਸਫੁਲ ਜਿਹੜੀ ਆ ਐਫਰਟ ਕੀਤੀ ਗਈ ਹੈ ਵਾਈਟ ਹਾਊਸ ਨੂੰ ਪਹੁੰਚ ਕੀਤੀ ਗਈ ਹੈ ਕਿ ਉਹ ਇਸ ਮਾਮਲੇ 'ਚ ਜੇ ਕੋਈ ਡੀਲ ਬ੍ਰੋਕਰ ਕਰ ਸਕਦੇ ਆ ਟੀਮਸਟਰ ਦੇ ਨਾਲ ਪਰ ਉਹ ਅਨਸਕਸੈਸਫੁਲ ਹੈਗੀ ਆ। ਸੋ ਇਸ ਵੇਲੇ ਮਤਲਬ ਕਿ ਅਲਟੀਮੇਟ ਕਹਾਣੀ ਇਹ ਆ ਕਿ ਇਸ ਵੇਲੇ ਇਹ ਬਿਲਕੁਲ ਬੈਂਕਰਪਸੀ ਦੇ ਕੰਢੇ ਤੇ ਹੈਗੇ ਆ। ਔਰ ਜਿੰਨੀ ਕੀ ਵੱਡੀ ਇਹ ਕੰਪਨੀ ਹੋ ਚੁੱਕੀ ਹੈ ਜਿੰਨਾ ਵੱਡਾ ਕੰਮ ਹੋਇਆ ਇਹ ਡੈਫੀਨੇਟਲੀ ਬਹੁਤ ਮਤਲਬ ਕਿ ਔਖਾ ਲੱਗ ਰਿਹਾ ਕਿ ਜਿਹੜਾ ਇਹਨਾਂ ਦੀ ਇਸ ਵੇਲੇ ਜਿਹੜੀ ਆ ਪ੍ਰੋਬਲਮ ਇਹ ਸੋਲਵ ਹੋ ਸਕੇ। ਜੀ ਔਰ ਸੋ ਰਮਨ ਜੀ ਕੀ ਹੁੰਦਾ ਵੀ ਬਹੁਤ ਵਾਰ ਜੀ 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 22,000 ਦੇ ਕਰੀਬ ਜਿਹੜੀਆਂ ਇਹਨਾਂ ਦੀਆਂ ਜੌਬਸ ਆ ਜਿਹੜੀ ਯੂਨੀਅਨ ਜੌਬਸ ਆ ਉਹ ਜਿਹੜੀਆਂ ਆ ਉਹ ਲੂਜ਼ ਹੋਣਗੀਆਂ ਜੇ ਇਹ ਬੈਂਕਰਪਸੀ ਕਰ ਦਿੰਦੇ ਆ। ਜੀ ਸੋ ਬਹੁਤ ਵਾਰ ਕੀ ਹੁੰਦਾ ਵੀ ਆਪਾਂ ਦੇਖਦੇ ਹਾਂ ਆਪਣੇ ਭੈਣ ਭਰਾ ਬੜੇ ਖੁਸ਼ ਹੋ ਜਾਂਦੇ ਮੈਨੂੰ ਜੀ 2 ਲੱਖ ਦਾ ਲੋਨ ਮਿਲ ਗਿਆ 5 ਲੱਖ ਦਾ ਮਿਲ ਗਿਆ ਜਾਂ ਮਿਲੀਅਨ ਦਾ ਮਿਲ ਗਿਆ। ਮੈਂ ਬਹੁਤ ਦੇਖਿਆ। ਤੁਸੀਂ ਦੇਖੋ ਕਿ ਇਹ ਕੰਪਨੀ ਆਲਰੇਡੀ ਰੈੱਡ ਫਲੈਗ ਸੀ। $104 ਮਿਲੀਅਨ YRC ਕੰਪਨੀ ਨੇ 2019 ਚ ਲੂਜ਼ ਕੀਤਾ ਸੀ ਤੇ ਉਹਨਾਂ ਦੀ ਇਨਕਮ ਸਿਰਫ ਹੋਈ ਸੀ $20.2 ਮਿਲੀਅਨ ਤੇ ਉਹਨਾਂ ਨੂੰ $17 ਮਿਲੀਅਨ ਇੱਕ ਫੰਡ ਸੈਟਅਪ ਕੀਤਾ ਗਿਆ ਸੀ ਨੈਸ਼ਨਲ ਸਿਕਿਉਰਿਟੀ ਵੱਲੋਂ ਗਵਰਨਮੈਂਟ ਵੱਲੋਂ ਵੀ ਜਿਹੜੇ ਉਸ ਟਾਈਮ ਦੇ ਉੱਤੇ ਕਰੂਸ਼ੀਅਲ ਆ ਕਰੋਨਾ ਵਾਇਰਸ ਦੇ ਦੌਰਾਨ ਉਹਦੇ ਵਿੱਚੋਂ ਵੀ ਇਹਨਾਂ ਨੂੰ ਲੋਨ ਮਿਲਿਆ ਸੀ। ਫਿਰ ਬਾਕੀ $700 ਮਿਲੀਅਨ ਦਾ PPP ਲੋਨ ਵੀ ਲਿਆ ਸੀ ਹਨਾ। ਹਾਲਾਂਕਿ ਇਹ ਜੋ ਜਸਟਿਸ ਡਿਪਾਰਟਮੈਂਟ ਨੇ ਪਹਿਲਾਂ ਇਹਦੇ ਤੇ ਡੀਫਰਾਡਿੰਗ ਦੇ ਚਾਰजेस ਵੀ ਲਾਏ ਸੀ ਕਿਉਂਕਿ ਜਦੋਂ ਇਹ ਸ਼ਿਪ ਕਰਦੇ ਸੀ ਸ਼ਿਪਮੈਂਟਸ ਦੇ ਵਿੱਚ ਜਿਹੜਾ ਭਾਰ ਆ weight ਉਹਦੇ ਵਿੱਚ ਇਹਨਾਂ ਦੀ ਹੇਰਾਫੇਰੀ ਸੀ। ਫਿਰ ਕੇਸ ਨਹੀਂ ਮਾਰਚ 2022 ਸੈਟਲ ਕਰ ਲਿਆ $6.85 ਮਿਲੀਅਨ ਦੇ। ਦੇਖੋ ਵੀ ਇੰਨੀਆਂ ਰੈੱਡ ਫਲੈਗ ਸੀ ਫਿਰ ਵੀ ਫੈਡਰਲ ਗਵਰਨਮੈਂਟ ਨੇ $700 ਮਿਲੀਅਨ ਲੋਨ ਦੇ ਦਿੱਤਾ ਤੇ ਹੁਣ ਉਹ ਬੈਂਕਰਪਸੀ ਕਰਨ ਜਾ ਰਹੇ ਆ। ਆਮ ਅਸੀਂ ਸਾਰੇ ਗੱਲਾਂ ਸੁਣਦੇ ਆ ਵੀ PPP ਲੋਨ ਜੋ ਆ ਜਿਹਨੇ ਲਏ ਆ ਉਹਨਾਂ 'ਚ ਤੁਸੀਂ ਉਹ ਤਾਂ ਦੇਣੇ ਹੀ ਪੈਣੇ ਆ ਨੋ ਮੈਟਰ ਬਟ ਤੇ ਪਰ ਆ ਹੁਣ ਐਡੀਆਂ ਵੱਡੀਆਂ ਕੰਪਨੀਆਂ ਦੇ $700 ਮਿਲੀਅਨ ਉਹ ਜਿਹੜਾ ਆ ਕੀ ਬਣੂਗਾ। ਜਿਹੜੀ ਇਹਦੀ ਇਸ ਕੰਪਨੀ ਦੀ ਹੈ ਨਾ ਜਿਹੜੇ ਭਾਜੀ PPP ਲੋਨ ਆ ਉਹ ਵਾਪਸ ਨਹੀਂ ਇਹ ਦੂਸਰਾ ਜਿਹੜਾ ਐਮਰਜੈਂਸੀ ਫੰਡ ਸੀਗਾ ਜਿਹੜਾ ਉਹ ਹੈਗਾ ਉਹ ਲੋਨ ਹੈਗਾ। PPP ਜਿਹੜਾ ਹੈਗਾ ਉਹ ਇਹਨਾਂ ਦੇ ਜਿਹੜੇ ਆ ਉਹ ਨਹੀਂ ਦਿੱਤੇ ਜਾਣੇ ਵਾਪਸ ਪਰ ਜਿਹੜਾ ਇਹ ਫੰਡ ਦੂਸਰਾ ਹੈਗਾ ਲੋਨ ਜਿਹੜਾ ਇਹ ਉਹ ਹੈਗਾ। ਸੋ ਇਹਦੇ ਵਿੱਚ ਸਾਰਿਆਂ ਨਾਲੋਂ ਵੱਡੀ ਚੀਜ਼ ਦੇਖਣ ਵਾਲੀ ਇਹ ਆ ਕਿ ਇਸ ਕੰਪਨੀ ਨੇ ਬਹੁਤ ਟਰਾਈ ਕੀਤੀ ਸਰਵਾਈਵ ਕਰਨ ਦੀ ਕਿਸੇ ਤਰੀਕੇ ਦੇ ਨਾਲ ਸਰਵਾਈਵ ਹੋ ਸਕੇ ਜਾਂ ਕਰ ਸਕਣ ਪਰ ਡੈਫੀਨੇਟਲੀ ਜਿਹੜੀਆਂ ਕਈ ਕੰਪਨੀਆਂ ਸੀਗੀਆਂ ਜਿਹੜੀਆਂ ਕਿ ਇਹਨੇ ਪਿਛਲੇ 20 ਸਾਲਾਂ ਦੇ ਵਿੱਚ ਇਹਨਾਂ ਨੇ ਅਕਵਾਇਰ ਵੀ ਕੀਤੀਆਂ ਮਤਲਬ ਕਿ ਉਹਨਾਂ ਨੂੰ ਅਕਵਾਇਰ ਕਰਕੇ ਵੱਡੀ ਤੋਂ ਵੱਡੀ ਕੰਪਨੀ ਜਿਹੜੀ ਆ ਇਹ ਬਣਨ ਦੀ ਕੋਸ਼ਿਸ਼ ਰਹੀ ਆ। ਇਸ ਵੇਲੇ 3rd ਲਾਰਜੈਸਟ ਕੰਪਨੀ ਹੈਗੀ ਆ US ਦੀ LTL ਫਰੇਟ ਦੇ ਵਿੱਚ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਆ ਇਸ ਵੇਲੇ ਬਹੁਤ ਹੀ ਇਹਨਾਂ ਨੇ ਜਦੋਂ ਇਹ 700 ਮਿਲੀਅਨ ਦਾ ਲੋਨ ਇਹਨਾਂ ਨੂੰ ਕੋਵਿਡ ਦੇ ਦਰਮਿਆਨ ਮਿਲਿਆ ਨਾ ਉਦੋਂ 30% ਇਹਨਾਂ ਦੀ ਜਿਹੜੀ ਫਰੇਟ ਕੈਪੈਸਿਟੀ ਸੀਗੀ ਜਿਹੜੀ ਫਰੇਟ ਸੀਗਾ ਉਹ ਥੱਲੇ ਗਿਆ ਸੀਗਾ 30% ਦਾ ਘਟਿਆ ਸੀ ਫਰੇਟ ਕੋਵਿਡ ਦੇ ਦਰਮਿਆਨ। ਉਦੋਂ ਇਹਨਾਂ ਨੇ ਸਾਰਿਆਂ ਨਾਲੋਂ ਵੱਡਾ ਜਿਹੜਾ ਗੌਰਮੈਂਟ ਨੂੰ ਇਹ ਕਿਹਾ ਸੀਗਾ ਇਹ ਗੱਲ ਕਹੀ ਸੀਗੀ ਕਿ ਜਿਹੜੀ ਇਹ ਯੈਲੋ ਫਿਟ ਹੈਗੀ ਆ ਇਹ ਸਾਰਿਆਂ ਨਾਲੋਂ ਵੱਡੀ ਕੰਟਰੈਕਟਰ ਹੈਗੀ ਆ US ਆਰਮੀ ਦਾ ਫਰੇਟ ਜਿਹੜਾ US ਆਰਮੀ ਦਾ ਸਮਾਨ ਜਿਹੜਾ ਕੈਰੀ ਕਰਦੇ ਆ ਬਿਗੇਸਟ ਜਿਹੜਾ ਕੰਮ ਸੀਗਾ। ਸੋ ਉਦੋਂ ਇਹਨਾਂ ਨੇ ਇਹ ਐਡਮਿਨਿਸਟ੍ਰੇਸ਼ਨ ਨੂੰ ਇਹ ਕਿਹਾ ਸੀਗਾ ਵੀ ਜੇ ਅਸੀਂ ਫੇਲ ਹੁੰਦੇ ਆ ਤਾਂ ਆਰਮੀ ਦਾ ਸਮਾਨ ਜਿਹੜਾ ਇੱਥੋਂ ਤੋਂ ਉੱਧਰ ਜਾਣਾ ਜੋ ਵੀ ਜਿਹੜਾ ਉਹ ਡਿਸਟਰਪਟ ਹੋ ਜਾਣਾ ਪੂਰਾ ਤੇ ਉਹਦੇ ਨਾਲ ਬਹੁਤ ਮਤਲਬ ਕਿ ਖਰਾਬ ਕੰਮ ਹੋਣਾ ਆਰਮੀ ਦੇ ਲਈ।
ਸੋ ਉਦੋਂ ਇਹ ਗੱਲ ਕਹਿ ਕੇ ਇਹਨਾਂ ਨੇ ਇਹ ਸਾਰਾ ਕੁਝ ਲਿਆ ਸੀਗਾ, ਪਰ ਡੈਫੀਨਿਟਲੀ ਉਸ ਤੋਂ ਬਾਅਦ ਦੇ ਵਿੱਚ ਇਹ ਸਮਝ ਆਈ ਆ, ਸਾਰਿਆਂ ਨੂੰ ਪਤਾ ਲੱਗਿਆ ਕਿ ਇਹੋ ਜਿਹੀ ਕੋਈ ਗੱਲ ਨਹੀਂ ਸੀ। ਜਿਹੜੇ ਹੋਰ ਦੂਜੇ ਕੈਰੀਅਰ ਹੈਗੇ ਆ ਉਹ ਕੇਪੇਬਲ ਸੀਗੇ ਸਾਰਾ ਫੇਟ ਹੈਂਡਲ ਕਰਨ। ਸੋ ਬੇਸਿਕਲੀ ਉਦੋਂ ਵੀ ਇਹਨਾਂ ਨੇ ਉਹ ਕਹਿ ਲਓ ਵੀ ਗੱਪ ਮਾਰ ਕੇ ਸਾਰਾ ਕੁਝ ਕਰ ਲਿਆ, ਪਰ ਡੈਫੀਨੇਟਲੀ ਜਿਹੜੀ ਇਹਨਾਂ ਦੀ ਪ੍ਰੋਬਲਮ ਸਾਰਿਆਂ ਨੂੰ ਵੱਡੀ ਹੈਗੀ ਆ ਕਿ ਇਹ ਯੂਨੀਅਨਾਈਜ਼ਡ ਹੈਗੇ ਆ, ਯੂਨੀਅਨ ਇਹਨਾਂ ਨੂੰ ਹੈਂਡਲ ਕਰਦੀ ਹੈ ਇਹਨਾਂ ਦੇ EMPLOYEEਆਂ ਨੂੰ। ਉਹਦੇ ਕਰਕੇ ਇਹ ਜਿਹੜੇ ਨਾਨ ਯੂਨੀਅਨਾਈਜ਼ਡ ਬਾਹਰ ਕੰਪਨੀਆਂ ਹੈਗੀਆਂ ਉਹਨਾਂ ਨਾਲ ਇਹ ਕੰਪੀਟ ਨਹੀਂ ਕਰ ਸਕਦੇ। ਇਹਨਾਂ ਦੀ ਸਰਵਿਸ ਜਿਹੜੀ ਆ ਬਹੁਤ ਮਾੜੀ ਹੈਗੀ ਆ, ਸਰਵਿਸ ਇੰਨੀ ਵਧੀਆ ਨਹੀਂ ਹੈਗੀ। ਸੋ ਉਹ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਇਹਨਾਂ ਨੂੰ ਕੰਪੀਟ ਕਰਨ ਤੋਂ ਰੋਕਦੀਆਂ ਬਾਹਰਲੀ ਮਾਰਕੀਟ ਦੇ ਵਿੱਚ। ਜੀ, ਸੋ ਬਿਲਕੁਲ ਕਹਿੰਦੇ ਵੀ ਲੋਨ ਬਹੁਤ ਜ਼ਿਆਦਾ ਹੈ ਇਹਨਾਂ ਦਾ, ਡੈਪਟ ਜਿਹੜੀ ਹੈਗੀ ਕਰਜ਼ਾ 1.5 ਬਿਲੀਅਨ ਡਾਲਰ ਦਾ ਆ। ਤੇ ਇਹਨਾਂ ਦੀ ਹੁਣ ਵੈਲਿਊ ਜੇ ਦੇਖਿਆ ਜਾਵੇ ਸਟਾਕ ਮਾਰਕੀਟ ਦੇ ਹਿਸਾਬ ਨਾਲ 83 ਸੈਂਟ ਪਰ ਸ਼ੇਅਰ ਦੇ ਹਿਸਾਬ ਨਾਲ ਸਿਰਫ 44 ਮਿਲੀਅਨ ਡਾਲਰ ਹੈਗੀ ਆ। ਈਵਨ ਦੋ ਇਹਨਾਂ ਦੇ ਐਸੈਟਸ ਵਗੈਰਾ 2 ਬਿਲੀਅਨ ਡਾਲਰ ਦੇ ਹੈਗੇ ਆ, ਪਰ ਬੈਂਕਰਪਸੀ ਤੋਂ ਬਿਨਾਂ ਕਹਿੰਦੇ ਇਹਦਾ ਹੁਣ ਕੁਝ ਹੋਣਾ ਨਹੀਂ ਹੈ। ਪਰ ਅਮਰੀਕਾ ਦੀ ਬਹੁਤ ਵੱਡੀ ਕੰਪਨੀ ਆ, ਸੋ ਜੇ ਫੇਲ ਹੁੰਦੀ ਆ ਤਾਂ ਬਹੁਤ ਵੱਡਾ ਪ੍ਰੋਬਲਮ ਪੈਣੀ ਆ। ਇਹ ਤੋਂ ਅੱਗੇ ਜੇ ਆਪਾਂ ਭਾਜੀ ਇਸ ਕੰਪਨੀ ਤੋਂ ਅੱਗੇ ਗੱਲ ਕਰੀਏ, ਜਿਹੜੀ ਮਿਸਿਸਿਪੀ ਦੀ ਬ੍ਰੋਕਰੇਜ ਕੰਪਨੀ ਹੈਗੀ ਆ ਟਰਾਂਸਪਲਸ, ਉਹਨੇ ਵੀ ਬੈਂਕਰਪਸੀ ਚੈਪਟਰ 7 ਬੈਂਕਰਪਸੀ ਜਿਹੜੀ ਫਾਈਲ ਕਰ ਦਿੱਤੀ ਹੈਗੀ ਆ। ਕਾਫੀ ਜਿਹੜੇ ਕੈਰੀਅਰਸ ਆ ਉਹਨੂੰ ਮਿਲੀਅਨਸ ਆਫ ਡਾਲਰਸ ਉਹਨਾਂ ਦੀ ਉਹ ਕਰਦੀ ਆ। ਇਹ ਟਰਾਂਸਪਲਸ ਕੰਪਨੀ ਹੈਗੀ ਆ ਜਿਹੜੀ ਕਿ ਮੈਂ ਇੱਥੇ ਮੇਕ ਸ਼ੋਰ ਕਰਦੇ ਹਾਂ ਕਿ ਟਰਾਂਸਪਲਸ ਜਿਹੜੀ ਹੈਗੀ ਆ ਉਹ ਡਿਫਰੈਂਟ ਹੈਗੀ ਆ, ਤੇ ਟਰਾਂਸਪਲੇਸ ਜਿਹੜੀ ਹੈਗੀ ਆ ਉਹ ਡਿਫਰੈਂਟ। ਟਰਾਂਸਪਲੇਸ ਜਿਹੜੀ ਆ ਉਹ ਉਬਰ ਓਨਡ ਕੰਪਨੀ ਹੈਗੀ ਆ, ਤੇ ਜਿਹੜੀ ਟਰਾਂਸਪਲਸ ਹੈਗੀ ਆ ਇਹ ਕੰਪਨੀ ਨੇ ਬੈਂਕਰਪਸੀ ਫਾਈਲ ਕੀਤੀ ਆ। ਮੋਰ ਦੈਨ 60 ਸਮਾਲ ਕੰਪਨੀਆਂ ਦੇ ਜਿਹੜੇ ਪੈਸੇ ਇਹਨਾਂ ਨੇ ਦੇਣੇ ਆ ਮਿਲੀਅਨਸ ਆਫ ਡਾਲਰ ਦੇ ਵਿੱਚ, ਤੇ ਇਹ ਕੰਪਨੀ ਵੀ ਜਿਹੜੀ ਆ ਇਹ ਮਿਸਿਸਿਪੀ ਦੀ ਆ, ਇਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਆ। ਸੋ ਮਤਲਬ ਕਿ ਜੇ ਤੁਸੀਂ ਕਿਸੇ ਨੇ ਵੀ ਇਹਨਾਂ ਦਾ ਕੋਈ ਕੰਮ ਕੀਤਾ ਹੈਗਾ ਤਾਂ ਡੈਫੀਨੇਟਲੀ ਜਿਹੜਾ ਆਪਣਾ ਕਲੇਮ ਫਾਈਲ ਕਰ ਸਕਦੇ ਆ। ਪਰ ਜਿਹੜੇ ਕ੍ਰੈਡੀਟਰ ਹੁੰਦੇ ਆ, ਅਨਸਿਕਿਉਰਡ ਕ੍ਰੈਡੀਟਰ ਹੁੰਦੇ ਆ, ਉਹ ਮੋਸਟਲੀ ਜਿਹੜੇ ਆ ਉਹ ਫੰਡ ਜਿਹੜੇ ਆ ਘੱਟ ਹੁੰਦੇ ਆ। ਇਸ ਤੋਂ ਬਾਅਦ ਆਪਣੀ ਜਿਹੜੀ ਹੋਰ ਇੱਕ ਖਬਰ ਮੇਨ ਜਿਹੜੀ ਪਿਛਲੇ ਵੀਕ ਦੀ ਚੱਲ ਰਹੀ ਆ ਕਿ ਫਲੋਰੀਡਾ ਦੀ ਇੱਕ ਟਰੱਕਿੰਗ ਕੰਪਨੀ ਦਾ ਓਨਰ ਜਿਹੜਾ ਹੈਗਾ ਉਹ ਆਲਮੋਸਟ 100 ਮਿਲੀਅਨ ਤੋਂ ਵੱਧ ਦੀ ਪੌਂਜੀ ਸਕੀਮ ਦੇ ਵਿੱਚ ਫੜਿਆ ਗਿਆ ਆ। ਰਾਇਲ ਬੰਗਾਲ ਲੋਜਿਸਟਿਕਸ ਦਾ ਓਨਰ ਜਿਹੜਾ ਹੈਗੇ ਆ ਸੰਜੇ ਸਿੰਘ, 43 ਇਅਰਸ 올ਡ, ਕੋਰਲ ਸਪ੍ਰਿੰਗ ਫਲੋਰੀਡਾ ਤੋਂ ਰਹਿਣ ਵਾਲਾ ਆ। ਇਹਨੇ ਆਪਣੀ ਕੰਪਨੀ ਦਾ ਜਿਹੜਾ ਆ ਦਿਖਾ ਕੇ ਕਿ ਮੇਰੀ ਕੰਪਨੀ ਬਹੁਤ ਜ਼ਿਆਦਾ ਜਿਹੜੀ ਮਤਲਬ ਕਿ ਪੈਸੇ ਇਹਦੇ ਚ ਪਾਉਂਦੇ ਹੈਗੇ ਆ ਤੇ ਲੋਕਾਂ ਨੂੰ ਠੱਗੀ ਕੀਤੀ ਕਿ ਇਹ 'ਚ ਇਨਵੈਸਟ ਕਰੋ, ਤੇ ਇਹਨੇ 100 ਮਿਲੀਅਨ ਤੋਂ ਉੱਤੇ 110 ਮਿਲੀਅਨ ਦੇ ਕਰੀਬ ਜਿਹੜਾ ਇਹਨੇ ਰੇਜ਼ ਕੀਤਾ, ਤੇ ਜਿਹਦੇ ਵਿੱਚੋਂ ਇਹਨੇ ਜਿਹੜਾ ਸੀਗਾ ਆਪਣੇ ਘਰ ਦੀ ਜਿਹੜੀ ਆ ਆਪਣੀ ਉਹਨੂੰ ਵਧੀਆ ਕਰਨ ਦੇ ਵਿੱਚ ਰੈਨੋਵੇਸ਼ਨ ਦੇ ਵਿੱਚ ਹੋਰ ਚੀਜ਼ਾਂ ਦੇ ਵਿੱਚ ਪੈਸੇ ਖਰਚੇ ਜਿਹੜੇ ਕਿ ਇਨਵੈਸਟਰਸ ਦੇ ਇਕੱਠੇ ਕੀਤੇ ਸੀਗੇ। ਇਸ ਵੇਲੇ $1 ਮਿਲੀਅਨ ਬੌਂਡ ਦੇ ਉੱਤੇ ਰਿਲੀਜ਼ ਹੈਗਾ, ਪਰ ਡੈਫੀਨੇਟਲੀ ਇਹ ਜਿਹੜੇ ਹੈਗੇ ਬਹੁਤ ਵੱਡੇ ਸੀਰੀਅਸ ਚਾਰਜ ਹੈਗੇ ਆ। ਜੇ ਇਹ ਸੰਜੇ ਸਿੰਘ ਕਨਵਿਕਟ ਹੋ ਜਾਂਦਾ ਆ ਤਾਂ ਇਹਦੀ ਜਿਹੜੀ ਮੈਕਸੀਮਮ ਪੈਨਲਟੀ ਹੈਗੀ ਆ 150 ਸਾਲ ਪ੍ਰਿਜ਼ਨ ਦੇ ਵਿੱਚ ਹੈਗੀ ਆ। ਸੋ ਇਹ ਡੈਫੀਨੇਟਲੀ ਚੀਜ਼ਾਂ ਕਾਫੀ ਜਿਹੜੀਆਂ ਇੰਟਰਸਟਿੰਗ ਹੋ ਰਹੀਆਂ ਹੈਗੀਆਂ, ਪਰ ਸਾਰੀਆਂ ਚੀਜ਼ਾਂ ਇਹੋ ਹੀ ਦੱਸਦੀਆਂ ਹੈਗੀਆਂ ਕਿ ਇੱਦਾਂ ਦੇ ਕੰਮ ਜਿਹੜੇ ਆ ਉਹ ਲੌਂਗ ਟਰਮ ਚੱਲਦੇ ਨੇ। ਜੀ, ਸੇਫਰ ਦੇ ਮੁਤਾਬਕ ਕਹਿੰਦੇ ਆਰਬੀਐਲ ਜੋ ਕੰਪਨੀ ਆ ਉਹਨਾਂ ਦੇ 166 ਦੇ ਕਰੀਬ ਪਾਵਰ ਯੂਨਿਟਸ ਆ ਤੇ 91 ਦੇ ਕਰੀਬ ਡਰਾਈਵਰਸ ਹੈਗੇ ਆ। ਤੇ ਆਪਾਂ ਪ੍ਰਵੀਨ ਜੀ ਇੱਕ ਬ੍ਰੇਕ ਲੈਂਦੇ ਆ, ਕਿਉਂਕਿ ਆਪਾਂ ਨੂੰ ਕਾਲ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ ਤੇ ਮੈਨੂੰ ਮੈਸੇਜ ਆਇਆ ਸੀ ਵੀ ਐਮਾਜ਼ੋਨ ਵਾਲਿਆਂ ਨੇ ਸਟ੍ਰਾਈਕ ਕੀਤੀ ਆ ਵੀ ਟਰੱਕ ਸਾਰੇ ਖੜੇ ਆ। ਸੋ ਜੇ ਕੋਈ ਆਪਣਾ ਭਰਾ ਜੋ ਐਮਾਜ਼ੋਨ ਦੇ ਨਾਲ ਕੰਮ ਕਰਦਾ ਜੇ ਅਪਡੇਟ ਦੇਣੀ ਚਾਹੇ ਜਾਂ ਹੋਰ ਟਰੱਕਿੰਗ ਜਿਹੜੀਆਂ ਆਪਾਂ ਬੈਂਕਰਪਸੀ ਦੀਆਂ ਵੱਡੀਆਂ ਕੰਪਨੀਆਂ ਦੀ ਗੱਲਬਾਤ ਕੀਤੀ ਹੈਗੀ ਆ, ਉਹਨਾਂ ਨੂੰ ਲੈ ਕੇ ਕੋਈ ਕੁਐਸਚਨ ਆ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200। ਇਹ ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ ਤੇ 35-40 ਮਿੰਟ ਸਾਡਾ ਹੋਰ ਜਿਹੜਾ ਪ੍ਰੋਗਰਾਮ ਆ ਉਹ ਚੱਲਣਾ ਹੈਗਾ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਇੱਕ ਵਾਰ ਮੁੜ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਰਮਨ ਢਿੱਲੋਂ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਵੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਜੀ ਸੋ ਸਰੋਤਿਓ, ਬਿਲਕੁਲ ਆਪਾਂ ਜੋ ਵੱਡੀਆਂ ਕੰਪਨੀਆਂ ਆ ਜਿਨ੍ਹਾਂ ਦੀ ਬੈਂਕਰਪਸੀ ਨੂੰ ਲੈ ਕੇ ਇੱਕ ਜੋ ਫਰਾਡ ਵਾਲੀ ਕੰਪਨੀਆਂ ਉਹਨਾਂ ਨੇ ਕਿੰਨੇ ਮਿਲੀਅਨ ਡਾਲਰ ਦਾ 100 ਮਿਲੀਅਨ ਡਾਲਰ ਦਾ ਫਰਾਡ ਕੀਤਾ, ਉਹ ਡਿਸਕਸ ਕਰ ਰਹੇ ਸੀ। ਤੁਹਾਡਾ ਕੋਈ ਵੀ ਕੁਐਸਚਨ ਹੈਗਾ ਟਰੱਕਿੰਗ ਨਾਲ ਰਿਲੇਟਡ ਜਾਂ ਇਸ ਤਰ੍ਹਾਂ ਕੀ ਕੁਝ ਵਾਪਰ ਰਿਹਾ ਟਰੱਕਿੰਗ ਇੰਡਸਟਰੀ, ਤਾਂ ਕਾਲ ਕਰ ਸਕਦੇ ਹੋ 408-272 5200 ਤੇ 4082725200। ਸੋ ਜਿਸ ਟਾਈਮ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਸੀ ਉਹ ਐਮਾਜ਼ੋਨ ਦੀ ਕਿਸੇ ਦੀ ਕਾਲ ਆਈ ਸੀ, ਆਪਣੇ ਸਰੋਤੇ ਦੀ ਪਈ ਸਟ੍ਰਾਈਕ ਆ। ਸੋ ਟਰੱਕਰਸ ਦੀ ਨਹੀਂ, ਉਹ ਐਮਾਜ਼ੋਨ ਦਾ ਬਹੁਤ ਵੱਡਾ ਵੇਅਰ ਹਾਊਸ ਆ ਨਿਊਯਾਰਕ ਦੇ ਵਿੱਚ, ਉਹਨਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੇ ਆਫ ਕਰ ਦਿੱਤੇ ਆ ਲੋਕ। ਕੁਝ ਲੋਕਾਂ ਨੂੰ ਉਹਨਾਂ ਨੇ ਹੋਰ ਜੋ ਵੇਅਰ ਹਾਊਸ ਹੈਗੇ ਆ ਡਿਫਰੈਂਟ ਲੋਕੇਸ਼ਨ ਦੇ ਉੱਤੇ ਮੂਵ ਕਰਤਾ। ਉਹਨੂੰ ਲੈ ਕੇ ਜੋ ਆ ਬਹੁਤ ਸਾਰੇ ਹੀ ਆਲਮੋਸਟ ਜੋ EMPLOYEES ਆ ਐਮਾਜ਼ੋਨ ਦੇ ਉਸ ਵੇਅਰ ਹਾਊਸ ਦੇ, ਉਹ ਵਾਰ ਸਟ੍ਰਾਈਕ ਕਰ ਰਹੇ ਸੀ। ਤਾਂ ਟਰੱਕਾਂ ਦੀ ਵੀ ਬਹੁਤ ਵੱਡੀ ਲਾਈਨ ਲੱਗੀ ਹੋਈ ਸੀ, ਕਿਉਂਕਿ ਨੈਚੁਰਲੀ ਟਰੱਕਰਸ ਉੱਥੇ ਜਾਂਦੇ ਹੈਗੇ ਆ। ਤਾਂ ਆਪਣੇ ਕਿਸੇ ਟਰੱਕਰ ਭਰਾ ਦੀ ਆਪਾਂ ਨੂੰ ਕਾਲ ਆਈ ਸੀ ਜੀ। ਤੇ ਰਮਨ ਜੀ, ਇੱਕ ਆਪਾਂ ਗੱਲ ਕਰੀਏ ਕਹਾਂ, ਕਹਿੰਦੇ ਬਈ ਕੈਲੀਫੋਰਨੀਆ ਸਟੇਟ ਜੋ ਆ ਨਾ, ਉਹ ਟਰੱਕਰਸ ਦੇ ਦੁਆਲੇ ਬਹੁਤ ਹੋਈ ਆ, ਖਾਸ ਕਰਕੇ ਕਾਰਬ ਨੂੰ ਲੈ ਕੇ। ਕੈਲੀਫੋਰਨੀਆ 에ਅਰ ਰਿਸੋਰਸਿਸ ਬੋਰਡ 1967 ਚ ਕ੍ਰੀਏਟ ਕੀਤਾ ਗਿਆ ਸੀ। ਉਸ ਟਾਈਮ ਦੇ ਗਵਰਨਰ ਰੋਨਾਲਡ ਰੀਗਨ ਵੱਲੋਂ, ਜੋ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਵੀ ਬਣੇ। ਤੇ ਬਹੁਤ ਸਾਰੇ ਲੋਕ ਸੋਚਦੇ ਆ ਵੀ ਵਨ ਆਫ ਦਾ ਬਿਗੇਸਟ ਮਿਸਟੇਕ ਸੀ ਪ੍ਰੈਜ਼ੀਡੈਂਟ ਰੀਗਨ ਦੀ। ਹੁਣ ਜੇ ਦੇਖਿਆ ਜਾਵੇ ਕਿਸ ਹਿਸਾਬ ਦੇ ਨਾਲ ਧੱਕਾ ਚੱਲ ਰਿਹਾ ਹੈਗਾ, ਹੁਣ ਕੱਲਾ ਕੈਲੀਫੋਰਨੀਆ ਨਹੀਂ, ਕੈਲੀਫੋਰਨੀਆ ਤੋਂ ਬਾਅਦ 14 ਹੋਰ ਸਟੇਟਾਂ ਬਣ ਗਈਆਂ। ਉਹ ਕਹਿੰਦੇ ਵੀ ਅਸੀਂ ਵੀ ਸੇਮ ਫੋਲੋ ਕਰਾਂਗੇ ਜੋ ਕੈਲੀਫੋਰਨੀਆ ਕਰ ਰਿਹਾ ਹੈਗਾ। ਹੁਣ ਕੈਲੀਫੋਰਨੀਆ ਵਾਲੇ ਕਹਿੰਦੇ ਵੀ 2035 ਤੋਂ ਬਾਅਦ ਜੋ ਟਰੱਕ ਵਿਕੂਗੇ ਕੈਲੀਫੋਰਨੀਆ 'ਚ, ਉਹ ਜ਼ੀਰੋ ਐਮਿਸ਼ਨ ਵਾਲੇ ਹੋਣਗੇ, ਮਤਲਬ ਕਿ ਉਹ ਇਲੈਕਟ੍ਰਿਕ ਟਰੱਕ ਹੋਣਗੇ। ਜਦ ਕਿ ਇਨਫਰਾਸਟ੍ਰਕਚਰ ਇਹਨਾਂ ਦੇ ਕੋਲ ਕੋਈ ਹੈ ਨਹੀਂ, ਇਲੈਕਟ੍ਰਿਕ ਟਰੱਕ ਮਹਿੰਗੇ ਬਹੁਤ ਆ, ਉਹ ਸਰਵਾਈਵ ਕਰਨਾ ਬੜਾ ਔਖਾ ਹੋਊਗਾ। ਸੋ ਬਹੁਤ ਜ਼ਿਆਦਾ ਜਿਹੜਾ ਆ ਟਰੱਕਿੰਗ ਇੰਡਸਟਰੀ ਜਾਂ ਟਰੱਕਿੰਗ ਨੂੰ ਨਾਲ ਲੈ ਕੇ ਜੋ ਲੋਕ ਆ, ਉਹ ਇਸ ਤੋਂ ਕਾਫੀ ਔਖੇ ਹੈਗੇ ਆ ਜੀ। ਬਿਲਕੁਲ, ਜਿਹੜਾ ਕਾਰ ਦਾ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ, ਇਸ ਵੇਲੇ ਜਿਹੜੀ ਕਰੰਟ ਸਿਚੁਏਸ਼ਨ ਹੈਗੀ ਆ, ਲਾਸਟ ਵੀਕ ਵੀ ਜਦੋਂ ਸਾਡੀ ਗੱਲ ਹੋਈ ਸੀ ਫ੍ਰੈਜ਼ਨੋ ਦੇ ਵਿੱਚ, ਜਦੋਂ ਇਲੈਕਟ੍ਰਿਕ ਟਰੱਕ ਟੈਸਟ ਡਰਾਈਵ ਲਈ ਆਏ ਸੀਗੇ, ਤੇ ਉਦੋਂ ਗੱਲ ਹੋਈ ਸੀ। ਤੇ ਕੱਲ ਵੀ ਜਿਹੜੀ ਆ ਇਸ ਕਾਰ ਦੇ ਨਾਲ ਇੱਥੇ ਸਟਾਰਟਿੰਗ ਦੇ ਵਿੱਚ ਸੀਗੀ ਗੱਲ ਹੋਈ ਸੀਗੀ। ਸੋ ਇਸ਼ੂ ਇਹ ਹੈਗੇ ਆ ਕਿ ਇਸ ਵੇਲੇ ਜਿਹੜੀ ਕਰੰਟ ਸਿਚੁਏਸ਼ਨ ਹੈਗੀ ਆ, ਉਹ ਇਹ ਹੈਗੀ ਆ ਕਿ ਕਾਰ ਵੱਲੋਂ ਜਿਹੜਾ ਰੂਲ ਜਿਹੜਾ ਨੈਕਸਟ ਈਅਰ ਲਾਗੂ ਹੋਣੇ ਆ 2024 ਤੋਂ, ਜਿਹੜਾ ਪਹਿਲਾਂ ਤਾਂ ਐਮਿਸ਼ਨ ਚੇਂਜ ਹੋਣੇ ਆ, ਇੰਜਣ ਜਿਹੜਾ ਚੇਂਜ ਹੋਣਾ ਆ, ਇੰਜਣ ਦੇ ਵਿੱਚ ਚੇਂਜਸ ਆਉਣੇ, ਐਮਿਸ਼ਨ ਚੇਂਜਸ ਆਉਣੀਆਂ। ਔਰ ਜਿੰਨੇ ਜਿਹੜੇ 4-5 ਜਿਹੜੇ ਮੇਜਰ ਮੈਨੂਫੈਕਚਰਰਸ ਹੈਗੇ ਆ, ਉਹਨਾਂ 4-5 ਨੇ ਆਲਰੇਡੀ ਲਾਸੂਟ ਵੀ ਕੀਤਾ ਸੀ, ਲੇਕਿਨ ਲਾਸੂਟ ਵਾਪਸ ਲੈ ਲਿਆ ਸੀਗਾ ਇਸ ਸਾਲ ਦੇ ਸ਼ੁਰੂ 'ਚ। ਪਰ ਜਿਹੜਾ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜਾ ਇੰਜਣ ਕਾਰਬ ਨੇ ਅਪਰੂਵ ਕੀਤਾ ਹੈਗਾ 2024 ਲਈ, ਉਹ ਇੰਜਣ ਅਜੇ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਬਣਿਆ ਨਹੀਂ ਹੈਗਾ। ਔਰ ਜਿਹੜਾ ਉਹਦਾ ਇੰਜਣ ਦਾ ਜਿਹੜੇ ਸਪੈਸੀਫਿਕੇਸ਼ਨ ਹੈਗੇ ਆ, ਉਹ ਰੈਡੀ ਨਹੀਂ ਹੈਗੇ। 2027 ਤੱਕ ਦਾ ਟਾਈਮ ਮੰਗਿਆ ਸੀ, ਜਿਹੜਾ ਕਿ ਨਹੀਂ ਦਿੱਤਾ ਗਿਆ। ਸੋ ਬੇਸਿਕਲੀ ਅਗਲੇ ਸਾਲ ਜਿਹੜਾ 24 ਦੇ ਵਿੱਚ ਆ, ਉਹਦੇ ਵਿੱਚ ਉਹ ਜਿਹੜਾ ਇੰਜਣ ਹੈਗਾ ਆ, ਉਹ ਬਹੁਤ ਲਿਮਿਟਿਡ ਜਿਹੜਾ ਇਸ ਵੇਲੇ ਉਹਦੀ ਅਵੇਲੇਬਿਲਿਟੀ ਆ, ਪਾਰਟਸ ਅਵੇਲੇਬਲ ਨਹੀਂ ਹੈਗੇ, ਬਹੁਤ ਇਸ਼ੂਜ਼ ਹੈਗੇ ਆ, ਤੇ ਉਹ ਇੰਜਣ ਅਜੇ ਰੈਡੀ ਨਹੀਂ ਹੈਗਾ। ਦੂਸਰੀ ਜਿਹੜੀ ਇਸ਼ੂ, ਇੱਕ ਜਿਹੜਾ ਕਰੰਟ ਮੇਜਰ ਇਸ਼ੂ ਹੈਗਾ ਆ, ਉਹ ਇਹ ਹੈਗਾ ਕਿ 2024 ਜਨਵਰੀ 1 ਤੋਂ ਬਾਅਦ ਜਿੰਨੇ ਵੀ ਆਪਣੇ ਕੈਲੀਫੋਰਨੀਆ ਦੇ ਡੀਲਰਸ਼ਿਪਸ ਹੈਗੀਆਂ, ਟਰੱਕਿੰਗ ਡੀਲਰਸ਼ਿਪਸ ਹੈਗੀਆਂ, ਉਹਨਾਂ ਦੇ ਦੀ ਰਿਕੁਆਇਰਮੈਂਟ ਹੈਗੀ ਆ ਕਿ ਪਹਿਲਾਂ ਜਿੰਨੀ ਵੀ ਉਹਨਾਂ ਦੀ ਸੇਲ ਹੋਈ ਆ ਇਸ ਸਾਲ ਦੀ, ਜਾਂ ਜਦੋਂ ਦੀ ਵੀ ਉਹਨਾਂ ਦੀ ਸੇਲ ਜਿਹੜੀ ਐਵਰੇਜ ਸੇਲ ਹੈਗੀ ਆ, ਉਹਨਾਂ ਦੇ ਜਿੰਨੇ ਟਰੱਕ ਵੇਚਦੇ ਆ, ਉਹਦਾ 10% ਅਗਲੇ ਸਾਲ ਉਹਨਾਂ ਨੂੰ ਇਲੈਕਟ੍ਰਿਕ ਵੇਚਣਾ ਪੈਣਾ, ਇਸ ਤੋਂ ਪਹਿਲਾਂ ਕਿ ਉਹ ਇੱਕ ਡੀਜ਼ਲ ਟਰੱਕ ਵੇਚਣ। ਸੋ ਇਹ ਜਿਹੜੀ ਕੰਡੀਸ਼ਨ ਹੈਗੀ ਹੈ, ਕਾਫੀ ਕ੍ਰਿਟੀਕਲ ਹੈਗੀ ਆ ਵੀ ਜੇ ਉਹ 10% ਟਰੱਕ ਵੇਚਦੇ ਵੀ ਆ ਜਿਹੜੇ ਇਲੈਕਟ੍ਰਿਕ, ਤੇ ਇਲੈਕਟ੍ਰਿਕ ਟਰੱਕ ਪਹਿਲੀ ਗੱਲ ਤੇ ਆ ਕਿ ਜਿਹੜਾ ਡੇ ਕੈਬ ਇਲੈਕਟ੍ਰਿਕ ਟਰੱਕ ਹੈਗਾ, ਉਹ ਅੱਜ ਦੇ ਡੇ ਕੈਬ ਡੀਜ਼ਲ ਦੀ ਪ੍ਰਾਈਸ ਤੋਂ 3 ਗੁਣਾ ਵੱਧ ਹੈਗਾ। ਮਤਲਬ 1.5 ਲੱਖ ਦਾ ਇਸ ਵੇਲੇ ਡੀਜ਼ਲ ਦਾ ਡੇ ਕੈਬ ਦਾ ਜੇ ਟਰੱਕ ਮਿਲਦਾ ਹੈਗਾ, ਤੇ ਇਲੈਕਟ੍ਰਿਕ ਡੇ ਕੈਬ ਜਿਹੜਾ ਟਰੱਕ ਹੈਗਾ, ਉਹਦੀ ਪ੍ਰਾਈਸ ਜਿਹੜੀ ਆ ਉਹ 4,30,000 4,32,000 ਦੇ ਲਾਗੇ ਆਈ ਹੈਗੀ ਆ।
ਸੋ ਪਹਿਲਾਂ ਤਾਂ ਉਹੀ ਅਨਅਫੋਰਡੇਬਲ ਹੈਗੀ ਵੀ ਬਹੁਤ ਜ਼ਿਆਦਾ ਐਕਸਪੈਂਸਿਵ ਹੈਗਾ। ਉਸ ਤੋਂ ਬਾਅਦ ਜਿਹੜਾ ਇਲੈਕਟ੍ਰਿਕ ਟਰੱਕ ਹੈਗਾ ਉਹਦੇ ਲਈ ਕੋਈ ਇਨਫਰਾਸਟ੍ਰਕਚਰ ਬਿਲਕੁਲ ਹੈਗਾ ਇਸ ਵੇਲੇ। ਆਪਣਾ ਅੱਧਾ ਜਿਹੜਾ ਯੂਐਸ ਹੈਗਾ ਇਸ ਵੇਲੇ ਉਹ ਹੀਟ ਵੇਵ ਦੇ ਵਿੱਚ ਆਇਆ ਹੋਇਆ, ਜਿਹੜਾ ਸਦਰਨ ਯੂਐਸ ਹੈ। ਔਰ ਤੋਂ ਲੈ ਕੇ ਮਤਲਬ ਇੱਥੋਂ ਤੱਕ ਸਾਰੇ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਜਿਹੜੀਆਂ ਗ੍ਰਿਡ ਵਾਰਨਿੰਗ ਇਸ ਵੇਲੇ ਹੈਗੀਆਂ ਕਿ ਗ੍ਰਿਡ ਕਿਸੇ ਵੇਲੇ ਵੀ ਫੇਲ ਹੋ ਸਕਦੀ ਉਹਨਾਂ ਏਰੀਆ ਦੇ ਵਿੱਚ। ਸੋ ਨਾ ਤਾਂ ਬਿਜਲੀ ਹੈਗੀ ਉਨੀ, ਨਾ ਇਨਫਰਾਸਟ੍ਰਕਚਰ ਹੈਗਾ ਆ। ਆਈ ਡੋਂਟ ਨੋ ਮਤਲਬ ਕਿ ਕੀ ਫਿਊਚਰਿਸਟਿਕ ਚੀਜ਼ਾਂ ਕਰੀ ਜਾਂਦੇ ਆ, ਮਤਲਬ ਕਿੱਦਾਂ ਫੈਸਲੇ ਕਰੀ ਜਾਂਦੇ ਆ ਇਹ ਸੋਚ ਕੇ ਕਿ ਜਿਹੜੇ ਇਹ ਚੀਜ਼ਾਂ ਹੈਗੀਆਂ ਕਿੱਦਾਂ ਲਾਗੂ ਹੋਣੀਆਂ। ਟੂ ਮੱਚ ਜਿਹੜੀ ਹੈ ਨਾ ਫਿਊਚਰਿਸਟਿਕ ਕਰੀ ਜਾ ਰਹੇ ਆ। ਔਰ ਇਸ ਵੇਲੇ ਜਿਹੜਾ ਸਾਰਿਆਂ ਨਾਲੋਂ ਵੱਡੀ ਜਿਹੜੀ ਇਸ਼ੂ ਹੈਗਾ, ਜਿੱਦਾਂ ਮੈਂ ਦੱਸਿਆ ਕਿ ਡੀਜ਼ਲ ਟਰੱਕ ਦੀ ਪ੍ਰਾਈਸ ਨਾਲ 3 ਗੁਣਾ ਪ੍ਰਾਈਸ ਹੈਗੀ ਆ ਇਸ ਵੇਲੇ ਇਲੈਕਟ੍ਰਿਕ ਟਰੱਕ ਦੀ। ਠੀਕ ਆ, ਜਿਹੜਾ ਅੱਗੇ ਹਾਈਡਰੋਜਨ ਟਰੱਕ ਦੀ ਗੱਲ ਚੱਲ ਰਹੀ ਆ ਉਹਦੀ ਪ੍ਰਾਈਸ 3 ਗੁਣਾ ਹੈਗੀ ਆ ਇਲੈਕਟ੍ਰਿਕ ਟਰੱਕ ਨਾਲ ਜੀ। ਸੋ ਤੁਸੀਂ ਇਹ ਹਿਸਾਬ ਲਾ ਲਓ ਕਿ ਜਿਹੜਾ ਹਾਈਡਰੋਜਨ ਦਾ ਟਰੱਕ ਹੈਗਾ, ਹਾਈਡਰੋਜਨ ਪਾਵਰ ਟਰੱਕ ਹੈਗਾ, ਉਹਦੀ ਇਸ ਵੇਲੇ ਜਿਹੜੀ ਪ੍ਰਾਈਸ ਹੈਗੀ ਆ ਉਹ ਆ ਰਹੀ ਆ $1 ਮਿਲੀਅਨ ਦੀ। ਠੀਕ ਆ, ਇੱਕ ਟਰੱਕ ਦੀ। ਸੋ ਅਫੋਰਡੇਬਿਲਿਟੀ ਤਾਂ ਮੇਰੇ ਖਿਆਲ ਦੇ ਵਿੱਚ ਇਸ ਵੇਲੇ 2 ਲੱਖ ਵਾਲਾ ਟਰੱਕ ਜਾਂ 1.5 ਲੱਖ ਵਾਲਾ ਟਰੱਕ ਨਹੀਂ ਅਫੋਰਡੇਬਲ ਹੋ ਰਿਹਾ ਜਿਹੜੇ ਹਿਸਾਬ ਦੇ ਨਾਲ ਰੇਟਸ ਹੈਗੇ ਆ। ਤੇ ਇੰਨੀਆਂ ਮਹਿੰਗੀਆਂ ਜਿਹੜੀਆਂ ਚੀਜ਼ਾਂ ਕਿੱਥੋਂ ਅਫੋਰਡੇਬਲ ਹੋ ਜਾਣੀਆਂ ਆਈ ਡੋਂਟ ਨੋ। ਪਰ ਇਸ ਵੇਲੇ ਕਾਰ ਦੇ ਵੱਲੋਂ ਡੈਫੀਨੇਟਲੀ ਜਿਹੜਾ ਆ ਜੋ ਕੀਤਾ ਜਾ ਰਿਹਾ ਉਹ ਬਹੁਤ ਹੀ ਜ਼ਿਆਦਾ ਮਤਲਬ ਕਿ ਸਟ੍ਰਿਕਟ ਹੈਗਾ, ਬਹੁਤ ਸਟ੍ਰਿਕਟ ਹੈਗਾ। ਔਰ ਜਿਹੜਾ ਇੱਕ ਹੋਰ ਜਿਹੜੀ ਮੈਂ ਜਾਣਕਾਰੀ ਦੇ ਰਿਹਾ ਕਿ ਜਿਹੜਾ ਕਾਰ ਦਾ ਜੁਲਾਈ 1 ਤੋਂ ਰੂਲ ਲਾਗੂ ਹੋਣਾ ਸੀਗਾ, ਜਿਹੜੇ ਕਿ ਟਰੱਕ ਸਾਰੇ ਰਜਿਸਟਰਡ ਹੋਣੇ ਸੀਗੇ, ਜਿਹੜਾ ਸਮੋਕ ਚੈੱਕ ਵਾਲਾ ਚੀਜ਼ ਆ ਉਹਦੇ ਉੱਤੇ, ਉਹ ਵੀ ਜਿਹੜਾ ਆ ਉਹ ਇਸ ਵੇਲੇ ਪੋਸਟਪੋਨ ਹੋ ਗਿਆ ਜਨਵਰੀ 1, 2024 ਤੇ ਕਰਤਾ, ਕਿਉਂਕਿ ਉਹਨਾਂ ਦਾ ਡਾਟਾਬੇਸ ਰੈਡੀ ਨਹੀਂ ਹੈਗਾ ਰਜਿਸਟ੍ਰੇਸ਼ਨ ਲਈ ਅਜੇ। ਤੇ ਉਹਦੇ ਨਾਲ ਦੇ ਨਾਲ ਜਿਹੜੇ ਸਮੋਕ ਚੈੱਕ ਡਿਵਾਈਸ ਆ ਇਹਦੇ ਬਾਰੇ ਕਾਫੀ ਜਣਿਆਂ ਨੂੰ ਜਾਣਕਾਰੀ ਚਾਹੀਦੀ ਸੀਗੀ। ਸਾਨੂੰ ਤੁਸੀਂ ਈਮੇਲ ਕਰ ਸਕਦੇ ਆ। ਜਿਹੜਾ ਇੱਕ ਡਿਵਾਈਸ ਅਪਰੂਵ ਹੋਇਆ ਅਜੇ ਸਮੋਕ ਚੈੱਕ ਲਈ, ਤੇ ਆਨਲਾਈਨ ਉਹਦੀ ਟ੍ਰੇਨਿੰਗ ਹੈਗੀ ਆ, ਟ੍ਰੇਨਿੰਗ ਵੀ ਲੈ ਸਕਦੇ ਆ ਤੇ ਉਹ ਡਿਵਾਈਸ ਵੀ ਲੈ ਸਕਦੇ ਆ ਜੇ ਕਿਸੇ ਨੇ ਸ਼ਾਪ ਦੇ ਵਿੱਚ ਆਪਣਾ ਜਿਹੜਾ ਡਿਵਾਈਸ ਲੈਣਾ ਹੈਗਾ ਤੇ ਸਮੋਕ ਚੈੱਕ ਕਰਨਾ ਹੈਗਾ। ਜੀ ਜੀ ਹਰਜੋਤ ਸਿੰਘ ਜੀ, ਆਪਣੇ ਨਾਲ ਕੁਝ ਕਾਲਰਸ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਜੀ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ ਜੀ। ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਤਾਂ YRC ਦੇ ਰਿਗਾਰਡਿੰਗ ਕਹਿਣਾ ਚਾਹੂੰਗਾ ਕਿ ਪਹਿਲਾਂ ਗਵਰਨਮੈਂਟ ਨੇ ਟੈਕਸ ਪੇਅਰ ਮਨੀ ਵੇਸਟ ਕੀਤਾ ਹੈਗਾ ਆ। ਠੀਕ ਹੈ। ਇਹ ਯੂਨੀਅਨਾਈਜ਼ਡ ਕੰਪਨੀ ਹੈਗੀ ਆ, ਗਵਰਨਮੈਂਟ ਨੇ ਫੇਰ ਇਹਨੂੰ ਸੇਵ ਕਰਨਾ ਹੈਗਾ ਤੇ ਇਸ ਤਰੀਕੇ ਦੇ ਨਾਲ ਪਬਲਿਕ ਦਾ ਪੈਸਾ ਵੇਸਟ ਨਹੀਂ ਹੋਣਾ ਚਾਹੀਦਾ। ਜੇ ਬੈਂਕਰਪਟ ਹੁੰਦੇ ਆ, ਲੈਟ them ਕਲੋਜ਼। ਟਰੱਕਿੰਗ ਮਾਰਕੀਟ ਇਸ ਲਈ ਡਾਊਨ ਹੈਗੀ ਆ, ਕੋਈ ਡਿਸਰਪਸ਼ਨ ਨਹੀਂ ਆਣੀ ਇੰਡਸਟਰੀ ਦੇ ਵਿੱਚ। ਜਿਹੜਾ ਇਹਨਾਂ ਦਾ ਫਰੇਟ ਓਪਨ ਮਾਰਕੀਟ ਚ ਆਊਗਾ, ਇਨਫ ਕੈਰੀਅਰਸ, ਇਨਫ ਟਰੱਕ ਖੜੇ ਹੈਗੇ ਉਹਨੂੰ ਕਵਰ ਕਰ ਲੈ। ਬਾਕੀ ਜੋ ਇਹਨਾਂ ਇਹੋ ਜਿਹੀ ਕੰਪਨੀਆਂ ਦੀ ਜੋ ਗਵਰਨਮੈਂਟ ਤੇ ਡਿਫੈਂਸ ਦੇ ਉੱਤੇ ਮੋਨੋਪੋਲੀ ਆ ਉਹ ਵੀ ਟੁੱਟਣੀ ਚਾਹੀਦੀ ਆ, ਤਾਂ ਕਿ ਹੋਰ ਲੋਕ ਡਿਫੈਂਸ ਸੈਕਟਰ ਜਾਂ ਹੋਰ ਇਹਨਾਂ ਦੇ ਨਾਲ ਕੰਮ ਕਰ ਸਕਣ। ਥੈਂਕ ਯੂ ਜੀ। ਬਿਲਕੁਲ ਜੀ, ਇਹੋ ਹੀ ਗੱਲ ਜਿਹੜੀ ਆ ਪਿਛਲੀ ਵਾਰੀ ਜਦੋਂ ਇਹਨਾਂ ਨੇ $700 ਮਿਲੀਅਨ ਦਾ ਲੋਨ ਲਿਆ, ਉਦੋਂ ਇਹੋ ਹੀ ਡਰਾਵਾ ਦਿੱਤਾ ਸੀ ਨਾ ਕਿ ਅਸੀਂ ਵੀ ਤੁਹਾਡਾ ਜਿਹੜਾ ਮਿਲਟਰੀ ਦਾ ਸਮਾਨ ਹੈਗਾ ਉਹ ਰੁਕ ਜੂਗਾ। ਇਹਦੇ ਇਨਫ ਸਪਲਾਈ ਹੈਗੀ ਆ ਬਾਹਰ ਟਰੱਕਾਂ ਦੀ, ਇਨਫ ਕੰਪਨੀਆਂ ਹੈਗੀਆਂ ਜਿਹੜੀਆਂ ਉਹ ਕੈਰੀ ਔਨ ਕਰ ਸਕਦੀਆਂ। ਔਰ ਮੇਰੇ ਖਿਆਲ ਦੇ ਵਿੱਚ ਬਿਲਕੁਲ ਸਹੀ ਗੱਲ ਹੈਗੀ ਆ, ਟੈਕਸ ਪੇਅਰ ਦਾ ਮਨੀ ਜਿਹੜਾ ਇੱਥੇ ਵੇਸਟ ਨਹੀਂ ਕੀਤਾ ਜਾਣਾ ਚਾਹੀਦਾ। ਔਰ ਜੇ ਫੇਲ ਹੁੰਦੀਆਂ ਕੰਪਨੀਆਂ ਐਡੀਆਂ ਵੱਡੀਆਂ ਕਰਦੇ ਫਿਰ ਫੇਲ ਹੋ ਦੇਣੀਆਂ ਚਾਹੀਦੀਆਂ, ਹੋਣ ਦੇਣੀਆਂ ਚਾਹੀਦੀਆਂ। ਜੀ ਜੀ, ਜਿਮੀ ਜੀ, ਸਤਿ ਸ਼੍ਰੀ ਅਕਾਲ ਜਿਮੀ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਭਾਜੀ, ਮੈਂ ਭਾਈ ਮੇਰਾ ਕੁਐਸਚਨ ਇਹੀ ਸੀਗਾ ਕਿ ਹੁਣ ਬਹੁਤ ਸਾਰੀਆਂ ਕੰਪਨੀਆਂ ਬੈਂਕਰਪਸੀ ਹੋਣੀਆਂ ਤੇ ਕਿੰਨੇ ਕੰਪਨੀ ਡਰਾਈਵਰ ਲੇ ਆਫ ਵੀ ਹੋਣਗੇ। ਐਜ਼ ਏ ਕੰਪਨੀ ਡਰਾਈਵਰ ਜਿਹੜੇ W2 ਤੇ ਕੰਮ ਕਰਦੇ ਆ, ਮੈਂ ਉਹੀ ਪੁੱਛਣਾ ਚਾਹੁੰਦਾ ਸੀ ਕਿ ਜੇ ਲੇ ਆਫ ਹੁੰਦੇ ਤੇ ਕੀ ਉਹਨਾਂ ਨੂੰ ਗਵਰਨਮੈਂਟ ਕੀ ਬੈਨੀਫਿਟ ਦਿੰਦੀ ਹੈ ਇੱਥੇ, ਫੈਡਰਲ ਲੈਵਲ ਤੇ ਜਾਂ ਤੁਹਾਡੇ ਸਟੇਟ ਲੈਵਲ ਤੇ ਕੀ ਹੈਗਾ ਆ? ਬਸ ਇਹੀ, ਕਿਉਂਕਿ ਮੈਂ ਕੈਨੇਡਾ ਦਾ ਡਰਾਈਵਰ ਹਾਂ, ਇੱਥੇ ਸਾਡੀ 75,000 ਦੀ ਜਿਹਨਾਂ ਦੀ ਇਨਕਮ ਆ ਉਹਨਾਂ ਨੂੰ ਸਿਰਫ $2600 ਮਿਲਦਾ ਆ। ਕੈਨੇਡਾ ਦੇ ਵਿੱਚ ਜੇ ਉਹ 5000 ਵੀ ਕਮਾਉਂਦੇ ਮਤਲਬ 55% ਮਿਲਦਾ ਆ, ਹਨਾ। ਤੇ ਉਹ ਵੀ ਕਿੰਨੇ ਵੀਕਸ ਦਾ ਆ। ਤੇ ਇੱਧਰ ਤੁਹਾਡੇ USA ਦੇ ਵਿੱਚ ਕੀ ਹਿਸਾਬ ਕਿਤਾਬ ਹੈ? ਬਸ ਇਹੀ ਪੁੱਛਣਾ ਸੀਗਾ ਜੀ। ਥੈਂਕ ਯੂ। ਸੋ ਬਿਲਕੁਲ ਇੱਧਰ ਵੀ ਉਹੀ ਆ, ਪਰ ਇੱਧਰ ਪਰ ਥੋੜੇ ਘੱਟ ਮਿਲਦੇ ਆ। ਪਰ ਜੇ ਤੁਸੀਂ W2 ਦਾ ਤੁਹਾਨੂੰ ਅਨਪਲਾਇਮੈਂਟ ਮਿਲੂਗੀ, ਹਨਾ। ਜੇ ਨਹੀਂ ਫਿਰ ਕੁਝ ਵੀ ਨਹੀਂ ਮਿਲਣਾ। ਬਿਲਕੁਲ, ਮੈਂ ਵੀ ਉਹੀ ਕਹਿਣ ਲੱਗਾ ਸੀ, ਜੇ W2 ਤੇ ਹੈਗੇ ਆ ਤਾਂ ਫਿਰ ਅਨਪਲਾਇਮੈਂਟ ਮਿਲ ਜਾਣੀ ਆ, ਤੇ ਜੇ W2 ਤੇ ਨਹੀਂ ਹੈਗੇ ਤੇ ਫਿਰ ਜ਼ੀਰੋ ਆ। ਜੀ ਜੀ, 1099 ਵਾਲੇ ਨੂੰ ਜ਼ੀਰੋ ਬੈਨੀਫਿਟ। ਜੀ ਜੀ, ਅਭੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਤੋਂ ਸਾਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਜੀ ਇੱਕ ਹੁਣ ਅਮਰੀਕ ਸਿੰਘ ਜੀ ਕਹਿ ਗਏ ਤਾਂ ਯੈਲੋ ਕੰਪਨੀ ਬੈਂਕਰਪਟ ਹੋ ਰਹੀ ਹੈ, ਇਹਦਾ ਡਰਾਈ ਪੀਰੀਅਡ ਹੈਗਾ, ਅਗਰ ਬੈਂਕਰਪਟ ਹੋ ਜਾਂਦੀ ਹੈ ਤਾਂ ਉਹਨੂੰ ਕਾਫੀ ਬੈਨੀਫਿਟ ਮਿਲੂਗਾ। ਮੇਰੀ ਰੀਅਲੀ ਰੀਫਲੋਡ ਵੀ ਇਹਨਾਂ ਕੋਲ ਹੁੰਦੇ ਆ, ਬਟ ਟਰਾਈ ਦਾ ਜ਼ਿਆਦਾ ਕਾਫੀ ਇਹਨਾਂ ਨੂੰ ਫਾਇਦਾ ਹੋਣਾ। ਬਾਕੀ ਦੋ ਗੱਲਾਂ ਹੈਗੀਆਂ ਮੈਂ ਲੋਕਾਂ ਨੂੰ ਥੋੜ੍ਹਾ ਅਵੇਅਰ ਕਰਨ ਵਾਸਤੇ ਕੀਤੀਆਂ ਹੈ। ਇਹਦੇ ਵਿੱਚ ਇੱਕ ਹੈਗੀ ਜਿੱਦਾਂ ਮੇਰੇ ਮਿੱਤਰ ਨਾਲ ਹੋਇਆ ਸੀਗਾ, ਟਰੱਕ ਸਟਾਪ ਦੇ ਉੱਪਰ ਡੈਲਸ ਪਾਇਲਟ ਟਰੱਕ ਸਟਾਪ ਪੈਂਦਾ 20 ਦੇ ਉੱਪਰ, ਜੇ ਪਾਲਿਸ਼ ਕਰਦੇ ਹੁੰਦੇ ਰਿਮ ਵਗੈਰਾ, ਉਹਨੇ ਪਾਲਿਸ਼ ਕਰਨ ਵਾਲੇ ਆਏ ਤੇ ਉਹ ਕਹਿੰਦੇ ਬਈ ਪਾਲਿਸ਼ ਕਰਾ ਲਾ, ਕਰੀ ਵੀਲ ਪਾਲਿਸ਼ ਕਰ ਦਿੰਦੇ ਆ। ਤੇ ਉਹ ਕਹਿੰਦਾ ਮੈਂ ਨਹੀਂ ਕਰਾਉਣੇ ਹੈਗੇ। ਮੈਂ 2-3 ਮਿੰਟ ਗੱਲਾਂ ਕਰਕੇ ਚੱਲ ਗਏ, ਉਹ ਰਾਤ ਨੂੰ ਸੌਂ ਗਿਆ, ਹਲਕੀ 2-2 ਇੰਚ ਦਾ ਡੋਰ ਸੀ ਡਾਊਨ ਕਰਕੇ ਸੌਂ ਗਿਆ। ਤੇ ਫਿਰ ਸਵੇਰ ਨੂੰ ਉੱਠਿਆ ਤੇ ਉਹਦਾ ਵਾਲਟ ਵਗੈਰਾ ਜਾਂ ਕਹਿ ਲਓ ਫੋਨ ਵਗੈਰਾ ਸਾਰਾ ਕੁਝ ਚੋਰੀ ਕਰਕੇ ਲੈ ਗਏ ਸੀ। ਇਹਨਾਂ ਕੋਲ ਚਾਬੀਆਂ ਹੁੰਦੀਆਂ। ਮੈਨੂੰ ਕਹਿਣਾ ਹੋਇਆ ਵੀ ਉਹਨੇ ਬਾਅਦ ਵਿੱਚ ਪੁਲਿਸ ਵਾਲੇ ਨੂੰ ਕਾਲ ਕੀਤੀ, ਉਹ ਫਿਰ ਆਨਾਕਾਨੀ ਕਰਦਾ ਸੀਗਾ ਵੀ ਮੈਂ ਇਹਦੀ ਕੰਪਲੇਂਟ ਕਰਨਾ, ਛੱਡ ਬਈ ਧੱਕੇ ਨਾਲ ਕਹਿੰਦਾ ਵੀ ਜਾਣ ਤੇ ਕੋਈ ਗੱਲ ਨਹੀਂ ਹੈਗਾ। ਪਰ ਉਹਨੇ ਕੰਪਲੇਂਟ ਕਰਕੇ ਕਹਿੰਦਾ ਮੈਂ ਕਰਨੀ ਹੈ, ਮੈਂ ਇਹਨੂੰ ਫੋਲੋ ਅਪ ਕਰਨਾ। ਤੇ ਉਹਨੇ ਉਹਨੂੰ 18 ਮਹੀਨੇ ਦੀ ਸਜ਼ਾ ਤਾਂ ਕਰਾਤੀ ਸੀਗੀ। ਪਰ ਉਹ ਆਪਣੇ ਪੰਜਾਬੀ ਭਰਾ ਨੂੰ ਹੈਗਾ ਵੀ ਇਹੋ ਜਿਹੇ ਬੰਦੇ ਨੂੰ ਲਾਗੇ ਨਾ ਆਉਣ ਦਿਆ ਕਰੋ, ਚੋਰ ਚੱਕੇ ਜਿਹੇ ਹੁੰਦੇ ਆ। ਉਹ ਕਹਿੰਦਾ 18 ਮਹੀਨੇ ਕਾਫੀ ਚਿਰਾਂ ਬਾਅਦ ਫਿਰ ਕਹਿੰਦਾ ਟਰੱਕ ਤੋਂ ਉਹਦੇ ਸਿਰ ਪੈਂਦੇ ਸੀਗੇ। ਤੇ ਇੱਕ ਤਾਂ ਅਵੇਅਰ ਕਰਨ ਵਾਸਤੇ ਕੀਤਾ, ਦੂਜੇ ਜਿਹੜੇ ਸਾਨੂੰ ਆਦਤ ਹੁੰਦੀ ਆਪਾਂ ਜੇਬ 'ਚ ਕੈਸ਼ ਪਾਇਆ ਹੁੰਦਾ ਵੀ $200-400 20 ਦੇ ਜਾਂ 100 ਦੇ ਪਾਏ ਆ, ਕੋਈ ਚੀਜ਼ ਖਰੀਦਣ ਲੱਗੇ ਆ, ਜੇਬ 'ਚੋਂ ਕੱਢ ਕੇ ਤੇ ਪੈਸੇ ਦੇਣ ਲੱਗੀ ਤਾਂ ਬਾਹਰ ਕੋਈ ਬੰਦਾ ਉਹਦੀ ਨੀਤ ਦਾ ਪਤਾ ਨਹੀਂ ਹੁੰਦਾ ਵੀ ਕਿੰਨਾ ਧੱਕੀ ਉਹਦਾ ਦਿਮਾਗ ਚੱਲਣ ਡਿਆ। ਤੇ ਮੈਂ ਮੁੰਡਾ ਨਾਲ, ਮੇਰਾ ਮੁੰਡਾ ਸੀਗਾ, ਰਾਤੀ ਉਹਨੂੰ ਸਮਝਾਉਣ ਡਿਆ ਸੀਗਾ। ਉਹ ਕਹਿੰਦਾ ਭਾਈ ਮੈਨੂੰ ਸਮਝਾਓ ਨਾ, ਮੇਰੇ ਨਾਲ ਹੋ ਗਿਆ। ਕਹਿੰਦਾ ਮੇਰੇ ਕੋਲ $300-400 ਸੀ, ਮੈਂ ਕਦੇ ਖਾ ਕੇ ਸਟਾਲ ਤੇ ਖਾਧਾ, ਮੈਂ ਏਦਾਂ ਜੇਬ 'ਚ ਪੈਸੇ ਕੱਢੇ 20 ਦੇ ਨੋਟ ਸੀ। ਕਹਿੰਦਾ ਮੈਂ $20 ਦੇ ਕੇ ਬਾਕੀ ਪੈਸੇ ਜੇਬ 'ਚ ਪਾ ਲਏ, ਮੈਂ ਸਮਾਨ ਹੱਥ ਫੜ ਲਿਆ। ਕਹਿੰਦਾ ਏਦਾਂ ਕਾਲੀ ਦੂਰੋਂ ਦੇਖਦੀ ਸੀ। ਕਹਿੰਦਾ ਮੈਨੂੰ ਕਹਿੰਦਾ ਉਹਨੇ ਮੇਰੀ ਬਾਂਹ ਫਸਾ ਕੇ ਪਤਾ ਨਹੀਂ ਜੇਬ 'ਚ ਪੈਸੇ ਕੱਢ ਕੇ ਨਾ ਭੱਜ ਕੇ, ਕਹਿੰਦਾ ਹਨੇਰਾ ਸੀਗਾ, ਭੱਜ ਕੇ ਨਾ ਮੈਨੂੰ ਫੋਲੋ ਕੀਤਾ, ਪੈਸੇ ਸੁੱਟ ਕੇ ਸਾਈਡ ਨੂੰ ਨੱਠ ਗਈ। ਕਹਿੰਦਾ ਫੜ ਕਹਿੰਦਾ ਮੈਨੂੰ ਸੁੱਟ ਲਿਆ, ਉਹਨੂੰ ਕੁੱਟਿਆ। ਕਹਿੰਦਾ ਫਿਰ ਉਹਨੂੰ ਦੱਸ ਕਹਿੰਦੀ ਪੈਸੇ ਤੇਰੇ ਉੱਧਰ ਪਏ ਆ ਤੇ ਮੈਂ ਕੋਈ ਪੈਸੇ ਲੱਭਣ ਦੀ ਕੋਸ਼ਿਸ਼ ਕਰਾਂ। ਫਿਰ ਉਹਨੂੰ ਦੱਸ ਦਿੱਤੀ ਵੀ ਪੈਸੇ ਮੈਂ ਪਾਲੇ ਪਾਸੇ ਸਿੱਟੇ ਆਈ ਆ ਜਾ ਕੇ, ਤੇ ਉੱਥੋਂ ਜਾ ਕੇ ਪੈਸੇ ਲੈ ਗਿਆ। ਬਸ ਉਹ ਕਹਿਣ ਦਾ ਮਤਲਬ ਇਹ ਆ ਵੀ ਇਸ ਚੀਜ਼ ਦੇ ਵਿੱਚ ਥੋੜ੍ਹਾ ਕੇਅਰਫੁਲ ਹੋ ਕੇ ਚੱਲਿਆ ਕਰੋ। ਜਿੰਨੀ ਕੁ ਪੈਸੇ ਦੀ ਜ਼ਰੂਰਤ ਹੁੰਦੀ ਉਹਨਾਂ ਕੇ ਬਾਅਦ ਕੱਢਣ ਦੀ ਲੋੜ ਆ, ਲੋੜ ਸਾਰੇ ਬੰਦਾ ਜਾਂ ਜਿੰਨਾ ਵੀ ਹੁੰਦਾ ਉਹਨੂੰ ਨਾ ਕੱਢਿਆ ਕਰੋ, ਕਿਉਂਕਿ ਲੋਕੀ ਤੇ $5 ਤੱਕ ਵੀ ਇਹਨਾਂ ਦਾ ਮਾਈਂਡ ਚੇਂਜ ਹੋ ਜਾਂਦਾ। ਸੋ ਥੈਂਕ ਯੂ ਸੋ ਮਚ। ਬਾਕੀ ਪ੍ਰੋਗਰਾਮ ਵਧੀਆ ਚੱਲਦਾ। ਥੈਂਕ ਯੂ ਜੀ, ਧੰਨਵਾਦ ਜੀ। ਬਿਲਕੁਲ ਇਹ ਵੀ ਭਾਜੀ ਦੀ ਗੱਲ ਵਧੀਆ ਆ ਕਿ ਕਈ ਵਾਰੀ ਕੀ ਹੁੰਦਾ ਨਾ ਜ਼ਿਆਦੇ ਪਾਏ ਹੁੰਦੇ ਆ ਤੇ ਆਮ ਹੀ ਟਰੱਕਾਂ ਸਟਾਪਾਂ ਤੇ ਇਦਾਂ ਦੇ ਬੰਦੇ ਕਈ ਵਾਰ ਖੜੇ ਵੀ ਹੁੰਦੇ ਆ, ਗੈਸ ਸਟੇਸ਼ਨਾਂ ਤੇ ਵੀ ਉਹ ਦੇਖਦੇ ਰਹਿੰਦੇ ਵੀ ਕਿਹਦੇ ਕੋਲ ਕੀ ਪੈਸੇ ਆ। ਖਾਸ ਕਰਕੇ ਆਪਣੇ ਜਿਹੜੇ ਪੰਜਾਬੀ ਆ ਤਾਂ ਉਹਦਾ ਉਹਨਾਂ ਨੂੰ ਪਤਾ ਵੀ ਇਹਨਾਂ ਕੋਲ ਹੁੰਦੇ ਹੈਗੇ ਆ ਨਾ ਕੈਸ਼। ਜੀ ਰਮਨ ਜੀ। ਜੀ ਬਿਲਕੁਲ ਜੀ, ਆਪਾਂ ਤਾਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਪਾਰਕ ਜਿਹੜਾ ਆ ਉਹ ਵੈਲ ਲਿਟ ਏਰੀਆ 'ਚ ਕਰੋ ਜਿੱਥੇ ਲਾਈਟਾਂ ਵਗੈਰਾ ਲੱਗੀਆਂ ਹੈਗੀਆਂ, ਤੇ ਸੇਫਟੀ ਜਿਹੜਾ ਉਹ ਧਿਆਨ ਰੱਖੋ। ਟਰੱਕ ਦੀ ਆਪਣੀ ਕੈਬ ਚੰਗੀ ਤਰ੍ਹਾਂ ਲੌਕ ਕਰੋ ਤੇ ਜਿੰਨੇ ਕੁ ਪੈਸੇ ਚਾਹੀਦੇ ਆ ਉਹਨੇ ਪਾਕਟ 'ਚ ਪਾ ਕੇ ਕੱਢ ਕੇ ਲੈ ਕੇ ਜਾਓ, ਬਾਕੀ ਜਿਹੜੀ ਆਪਣੀ ਲੌਕ ਕਰਕੇ ਵਿੱਚ ਰੱਖੋ ਤੇ ਸੇਫ ਰਹੋ। ਜੀ ਹਰਜੋਤ ਸਿੰਘ ਜੀ, ਵੇਲਾ ਹੋ ਚੱਲਿਆ ਇੱਕ ਹੋਰ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ ਜੀ। ਸੋ ਸਰੋਤਿਓ ਕਾਲ ਕਰ ਲਿਓ 408 272 5200 ਦੇ ਉੱਤੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਰਮਨ ਢਿੱਲੋਂ ਜੀ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ। ਰਮਨ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਆਪਣੇ ਨਾਲ ਜੁੜੇ ਨੇ ਜੀ ਰਣਜੀਤ ਗਿੱਲ ਜੀ। ਸਤਿ ਸ੍ਰੀ ਅਕਾਲ ਰਣਜੀਤ ਜੀ, ਤੁਸੀਂ ਆਉਣੇ ਰਹੋ ਜੀ। ਰਣਜੀਤ ਜੀ ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ। ਤਿੰਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ। ਜੀ ਹਾਂਜੀ ਅੱਛਾ ਭਾਜੀ, ਮੈਂ ਜਿੱਦਾਂ ਮੈਂ ਟਰੱਕਿੰਗ ਇੰਡਸਟਰੀ 93 ਚ ਜਿੱਦਾਂ ਲਾਇਸੈਂਸ ਲਿਆ 30 ਸਾਲ ਹੋ ਗਏ ਆ ਜੀ। ਤੇ ਮੈਂ ਕਰਨੀ ਚਾਹੁੰਦੀ ਇਸੇ ਕਾਲਜ ਹਾਰ ਕੇ ਕਾਲ ਕੀਤੀ। ਆਪਣੇ ਬੰਦੇ ਕੀ ਕਰਦੇ ਆ, ਜਿਹਦਾ ਲੋਡ ਰੇਟ ਕਹਿੰਦਾ ਟੱਪਦੇ ਆ, ਲੋਡ ਰੇਟ ਹੋ ਗਿਆ, ਪੈਸੇ ਨਹੀਂ ਦਿੰਦੇ ਔਨ ਟਾਈਮ। ਮਹੀਨਾ ਬਿਲਡ ਕਰਾਈ ਜਾਂਦਾ, ਮੋੜੇ ਜਵਾਬ ਦਿੰਦੇ ਆ, ਮੈਸੇਜ ਕਰੀਏ ਤਾਂ ਨਹੀਂ ਕਰਦੇ, ਜਵਾਬ ਨਹੀਂ ਦਿੰਦੇ। ਬੰਦੇ ਫਿਰ ਸਮਝਦੇ ਵੀ ਕੀ ਕਰਦੇ ਕੀ ਬੰਦੇ ਫਿਰ ਕਹਿੰਦੇ ਆ ਵੀ ਆਪਣੇ ਬੰਦੇ ਖੈਰ ਕੇ ਜੀ ਦੁਆ ਕੰਮ ਕਰਦੇ ਕਿ ਮਸੀਕੇ ਕਾਲ ਨਾ ਜੀ। ਇਹਦਾ ਬੰਦਾ ਕੰਮ ਕਰਦਾ ਕਿਤਾ ਓਕਲਾਹੋਮਾ ਬੰਦਾ ਮਾਰਦਾ ਜੀ ਆਪਣਾ ਇੰਡੀਅਨ ਬੰਦੇ ਪੈਸੇ ਦਿੱਤੇ ਬੰਦੇ ਆਪਣੇ ਨੇ ਤੇ ਇੱਥੇ ਪੈਸੇ ਨਹੀਂ ਦਿੰਦੇ ਭਾਜੀ। ਆਪਣੇ ਤੇ ਗੁਰਦੁਆਰੇ ਦੇ ਭਰਤੀ ਕਟਾਉਂਦੇ ਆ, ਕਬੱਡੀਆਂ ਦੇ ਟੂਰਨਾਮੈਂਟ ਦੇ ਨਾਂ ਆਪਣੇ ਭਰਤੀ ਕਟਾਉਂਦੇ ਆ, ਸ਼ੋਆਂ ਤੇ ਭਰਤੀ ਕਟਾਉਂਦੇ ਆ, ਆਪਣੇ ਨਾਂ ਪਵਾਉਂਦੇ ਵੀ ਅਸੀਂ ਬਹੁਤ ਬੰਦੇ ਵਧੀਆ ਆ ਹਨਾ। ਉਹਨਾਂ ਬੇਟਾ ਵੀ ਡਰਾਈਵਰਾਂ ਦੇ ਪੈਸੇ ਦਿੰਦੇ ਆ। ਇਹ ਕੋਈ ਗੱਲ ਵਧੀਆ ਗੱਲ ਨਹੀਂ ਭਾਜੀ। ਜੀ ਜੀ, ਧੰਨਵਾਦ ਜੀ। ਜੀ ਬਿਲਕੁਲ ਮਾੜੀ ਗੱਲ ਹੈ। ਸੋ ਪ੍ਰੋਬਲਮ ਇਹੀ ਹੈ ਨਾ ਵੀ ਆਪਾਂ ਜਾਂਦੇ ਨਹੀਂ, ਲਾ ਸੂਟ ਫਾਈਲ ਕਰੋ, ਲੇਬਰ ਡਿਪਾਰਟਮੈਂਟ ਕੋ ਜਾਓ ਤੇ ਆਪੇ ਜਿਹੜੇ 2-4 ਕੰਪਨੀਆਂ ਆਈਆਂ ਮੀਡੀਆ ਦੇ ਵਿੱਚ ਫਿਰ ਬਦਨਾਮੀ ਹੋਣੀ ਹੈ। ਠੀਕ ਹੈ ਜੀ। ਇਹੋ ਹੀ ਪ੍ਰੋਬਲਮ ਹੈ ਜੀ ਸਾਰੇ ਪਾਸੇ ਹੀ। ਮਤਲਬ ਕਿ ਜਿੰਨਾ ਮਰਜ਼ੀ ਤੁਸੀਂ ਕਹਿ ਲਓ ਇਸ਼ੂਜ਼ ਹੈਗੇ ਆ, ਇਹੋ ਹੀ ਬੜੀਆਂ ਵੱਡੀਆਂ ਪ੍ਰੋਬਲਮਸ ਹੈਗੀਆਂ ਕਿ ਇਸ ਵੇਲੇ ਜੇ ਗੱਲ ਕੀਤੀ ਜਾਵੇ ਨਾ ਤੇ ਮੈਜੋਰਟੀ ਜਿਹੜੀ ਆਪਣੀ ਇੰਡਸਟਰੀ ਨੂੰ ਜ਼ਿਆਦਾ ਲੁੱਟ ਰਹੀ ਆ। ਬਾਹਰ ਦੀ ਇੰਡਸਟਰੀ ਇੰਨਾ ਨਹੀਂ ਖਰਾਬ ਕਰਦੀ ਜਿੰਨਾ ਆਪਣੀ ਇੰਡਸਟਰੀ ਆਪਣੀ ਨੂੰ ਕਰਦੀ ਆ। ਜੀ ਜੀ ਜੀ, ਆਪਣੇ ਨਾਲ ਜੁੜੇ ਨੇ ਵਰਿੰਦਰ ਜੀ। ਵਰਿੰਦਰ ਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ, ਤੁਸੀਂ ਆਉਣੇ ਰਹੋ ਜੀ। ਵਰਿੰਦਰ ਜੀ ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਖਾਲਸਾ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਤਾਂ ਉਹਦਾ ਟਰੱਕਿੰਗ ਬਾਰੇ ਤਾਂ ਨਹੀਂ ਗੱਲ ਹੈਗੀ ਆ ਮੇਰੀ ਥੋੜੀ ਜਿਹੀ ਵੀ ਆਪਣੇ ਬੰਦੇ ਟਰੱਕ ਸਟਾਫ ਦੇ ਤੇ ਡੀਜ਼ਲ ਪਾਉਂਦੇ ਆ ਨਾ, ਖਾਸ ਕਰਕੇ ਸਪੈਸ਼ਲ ਕੰਪਨੀਆਂ ਦਾ ਮੈਂ ਨਾਂ ਨਹੀਂ ਲੈਣਾ ਪਰ ਕੰਪਨੀਆਂ ਦੋਈ ਸੀ ਯੂਬਾ ਸਿਟੀ ਦੀਆਂ ਆਪਣੇ ਪੰਜਾਬੀਆਂ ਦੀਆਂ। ਬੰਦੇ ਗੈਸ ਡੀਜ਼ਲ ਪਵਾ ਕੇ ਰੋਟੀ ਵੀ ਉੱਥੇ ਖਾਂਦੇ ਆ, ਅੱਧਾ ਘੰਟਾ ਬ੍ਰੇਕ ਵੀ ਉੱਥੇ ਕੱਢਦੇ। ਜੇ ਉਹਨਾਂ ਨੂੰ ਕਹੋ ਤਾਂ ਉਹ ਗਲ ਪੈਂਦੇ ਆ। ਥੋੜੀ ਜਿਹੀ ਬੇਨਤੀ ਕਰੋ ਇਹਨਾਂ ਲੋਕਾਂ ਨੂੰ, ਆਪਣੇ ਨੂੰ ਕੁਛ ਸ਼ਰਮ ਕਰੋ, ਕੁਛ ਅਕਲ ਤੋਂ ਹੱਥ ਮਾਰੋ ਤੇ ਤੁਸੀਂ ਪਾਰਕਾਂ ਇੰਨੀਆਂ ਆ ਉੱਥੇ ਜਾ ਕਰੋ ਹੈਨਾ। ਮੈਂ ਨਾਂ ਨਹੀਂ ਲੈਣਾ ਕੰਪਨੀਆਂ ਦਾ ਪਰ ਮੈਂ ਕੰਪਨੀ ਨੂੰ ਤਾਂ ਕਾਲ ਵੀ ਕੀਤੀ ਸੀ, ਮੇਰੇ ਫਰੈਂਡੇ ਸੀ ਪਰ ਉਹ ਡਰਾਈਵਰ ਸਾਡੇ ਗਾਲ ਪੈਂਦੇ ਆ। ਸਾਨੂੰ 16 ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ, ਇਸ ਟਰੱਕਿੰਗ ਲਾਈਨ ਦੇ ਵਿੱਚ ਆਇਆ ਨੂੰ ਹੈਨਾ। ਤੇ ਇਹ ਮਾੜਾ ਜਿਹਾ ਕਰੋ, ਇਹਨਾਂ ਨੂੰ ਬੇਨਤੀ ਤੇ ਕੁਛ ਅਕਲ ਤੇ ਹੱਥ ਮਾਰੋ। ਬਾਕੀ ਤੁਹਾਡਾ ਪ੍ਰੋਗਰਾਮ ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ। ਧੰਨਵਾਦ ਜੀ। ਧੰਨਵਾਦ। ਫਿਰ ਤਾਂ ਹੀ ਹੁੰਦਾ ਨਾ ਕਈ ਵਾਰੀ ਫਿਰ ਜਿਹੜਾ ਹੋਰ ਕਮਿਊਨਿਟੀ ਦਾ ਬੰਦਾ ਫਿਰ ਜਿਹੜੇ ਗਾਲਾਂ ਕੱਢਦਾ ਫਿਰ ਕਹਿਣਾ ਅਸੀਂ ਸਾਡੇ ਨਾਲ ਧੱਕਾ ਹੁੰਦਾ ਹਨਾ। ਤੇ ਇਹ ਰੂਲ ਸਾਨੂੰ ਸਾਰੇ ਫੋਲੋ ਕਰਨੇ ਚਾਹੀਦੇ। ਤੁਸੀਂ ਜਸਟ ਸੋਚੋ ਵੀ ਜੇ ਤੁਹਾਡਾ ਉਹ ਗੈਸ ਸਟੇਸ਼ਨ ਜਾਂ ਟਰੱਕ ਸਟਾਪ ਹੋਵੇ ਤੁਸੀਂ ਕਿੱਦਾਂ ਫੀਲ ਕਰੋਗੇ। ਠੀਕ ਹੈ ਕਿ ਨਾ, ਸੇਮ ਵੇ ਅਗਲਾ ਫੀਲ ਕਰਦਾ। ਜੀ ਜੀ ਜੀ, ਆਪਣੇ ਜਿਹੜੇ ਕਾਲਰ ਨੇ ਜੀ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਅਸੀਂ ਕਹਿੰਦੇ ਕਿ ਤੁਸੀਂ 408 272 5200 ਤੇ ਕਾਲ ਕਰਕੇ ਕੋਈ ਵੀ ਜਿਹੜਾ ਇਸ਼ੂ ਹੈ ਟਰੱਕਿੰਗ ਇੰਡਸਟਰੀ ਦੇ ਬਾਬਤ ਤੁਸੀਂ ਸ਼ੋ ਸਕਦੇ ਹੋ ਜੀ। ਹਰਜੋਤ ਸਿੰਘ ਜੀ। ਜੀ ਰਮਨ ਜੀ, ਅਗਲੀ ਇੱਕ ਟੂ ਸੈਂਪਲ ਕਰਕੇ ਬਹੁਤ ਵੱਡੀ ਕੰਪਨੀ ਸੀ, ਉਹਨਾਂ ਨੇ ਕਿਹਾ ਵੀ ਹੁਣ ਅਸੀਂ US ਦੀ ਜੋ ਆਟੋਨੋਮਸ ਟਰੱਕਿੰਗ ਮਾਰਕੀਟ ਆ ਉਹਦੇ ਤੋਂ ਬਾਹਰ ਜਾ ਰਹੇ ਆ ਤੇ ਸਾਡਾ ਜਿਹੜਾ ਮੇਨ ਫੋਕਸ ਆ ਹੁਣ ਉਹ ਚਾਈਨਾ ਤੇ ਏਸ਼ੀਆ ਰਹੂਗਾ। ਇੱਕ ਤਰ੍ਹਾਂ ਨਾਲ ਇਹ ਟਰੱਕ ਸੌਫਟਵੇਅਰ ਪਾਇਨੀਅਰ ਸੀ। ਬਿਲਕੁਲ, ਇਹਨਾਂ ਨੇ ਜਿਹੜਾ ਕਾਫੀ ਸਮੇਂ ਤੋਂ ਇਹ ਵਿੱਚ ਸੀਗੇ ਔਰ ਟਾਪ ਦੀ 2 ਕੰਪਨੀਆਂ ਦੇ ਵਿੱਚ ਆਉਂਦੇ ਸੀਗੇ ਤੇ ਇਹਨਾਂ ਨੇ ਜਿਹੜਾ ਇਹ ਹੈਗਾ ਜਦੋਂ ਇਸ ਚੀਜ਼ ਨੂੰ ਕਿਹਾ ਹੈਗਾ ਤੇ ਜਿਹੜਾ ਇਸ ਵੇਲੇ ਸਿਚੁਏਸ਼ਨ ਹੈਗੀ ਆ ਕਿਉਂਕਿ ਮਾਰਕੀਟ ਜਿਹੜੀ ਆ ਬਿਲਕੁਲ ਹੀ ਡੈਡ ਹੋਈ ਪਈ ਔਰ ਇਹਨਾਂ ਦੀ ਜਿਹੜੀ ਬੁਕਿੰਗ ਹੈਗੀ ਆ, ਜਿਹੜੀ ਫਰੇਟ ਬੁਕਿੰਗ ਹੈਗੀ ਆ ਉਹ ਬਿਲਕੁਲ ਜਿਹੜੀ ਆ ਉਹ ਆਲਮੋਸਟ ਡੈਡ ਹੋਈ ਪਈ ਸੀਗੀ। ਸੋ ਇਹਨਾਂ ਨੇ ਵੀ ਜਿਹੜਾ ਹੈਗਾ ਇਸ ਵੇਲੇ ਉੱਥੇ ਚਾਈਨਾ ਦੇ ਵਿੱਚ ਆਪਣਾ ਜਿਹੜਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੈਗਾ ਤੇ ਇੱਥੋਂ ਦੀ ਜਿਹੜੀ ਇਹਨਾਂ ਦੀ ਜਿਹੜਾ US ਦਾ ਸੈਕਸ਼ਨ ਹੈਗਾ ਉਹ ਜਿਹੜਾ ਹੈਗਾ ਉਹਨਾਂ ਨੇ ਵੇਚਣ ਤੇ ਆਲਮੋਸਟ ਲਾਇਆ ਹੋਇਆ ਤੇ ਉਹਨਾਂ ਦਾ ਜਿਹੜਾ ਕਾਫੀ ਪਿਛਲੇ ਸਮੇਂ ਤੋਂ ਇਹਨਾਂ ਦੇ ਬੋਰਡ ਦੇ ਵਿੱਚ ਕਾਫੀ ਪ੍ਰੋਬਲਮ ਚੱਲ ਰਹੀ ਸੀਗੀ। ਸੋ ਪ੍ਰੋਬਲਮ ਦੇ ਚੱਲਦੇ ਆ ਜਿਹੜਾ ਆ ਇਹਨਾਂ ਨੇ
ਇਹ ਕੰਮ ਨੂੰ ਜਿਹੜਾ ਆ ਆਲਮੋਸਟ ਅੱਗੇ ਪਾਤਾ ਔਰ ਮਤਲਬ ਕਿ ਦੂਜੀ ਸਾਈਡ ਮੂਵ ਕਰਨ ਦੀ ਜਿਹੜੀ ਗੱਲ ਕਰਨੀ। ਜੀ ਜੀ ਬਿਲਕੁਲ ਸੈਂਡੀਗੋ ਦੇ ਵਿੱਚ ਇਹਨਾਂ ਦਾ ਜਿਹੜਾ ਵੱਡਾ ਆਫਿਸ ਸੀ ਟੂ ਸਿੰਪਲ ਦਾ, ਉਹਦੇ ਆਲਮੋਸਟ ਇਹਨਾਂ ਨੇ 50% EMPLOYE ਲੇ ਆਫ ਵੀ ਕਰ ਦਿੱਤੇ ਆ ਦਸੰਬਰ 'ਚ। ਤੇ ਜੋ ਇਹਨਾਂ ਦਾ UPS ਤੇ ਹੋਰ ਕੁਝ ਕਸਟਮਰ ਸੀਗੇ ਆਟੋਨੋਮਸ ਫਰੇਟ ਹੌਲਿੰਗ ਦੇ, ਉਹਨਾਂ ਨੂੰ ਵੀ ਮੋਨੀਟਰ ਕਰਨਾ ਹੀ ਨਹੀਂ ਬੰਦ ਕਰ ਦਿੱਤਾ ਹੈਗਾ। ਇਹਨਾਂ ਦੇ ਜੋ ਮੇਨ ਕੋ-ਫਾਊਂਡਰ ਸੀ ਮੋ ਚੈਨ, ਉਹ ਕੈਨੇਡੀਅਨ ਆ, 59% ਆਪਣੇ ਸ਼ੇਅਰ ਓਨ ਕਰਦੇ ਸੀ। ਸੋ ਉਹਨਾਂ ਨੇ ਕਿਹਾ ਵੀ ਸਾਡੇ ਲਈ ਇਹ ਫੀਜ਼ੀਬਲ ਨਹੀਂ ਹੈਗਾ, ਔਖਾ ਆ, ਜੇ ਸਾਨੂੰ ਕੋਈ ਪ੍ਰੋਫਿਟ ਨਹੀਂ ਹੋ ਰਿਹਾ ਫਿਰ ਫਾਇਦਾ ਕੀ ਆ। ਸੋ 300 ਦੇ ਕਰੀਬ ਇਹਨਾਂ ਨੇ ਮਈ ਮਹੀਨੇ ਦੇ ਵਿੱਚ ਵੀ ਜੋ ਆਪਣੇ EMPLOYE ਆ ਉਹ ਲੇ ਆਫ ਕੀਤੇ ਹੈਗੇ ਆ। ਇਹਨਾਂ ਦੇ ਕੋਲ ਡਰਾਈਵਰ ਲੈਸ ਪਾਇਲਟ ਪ੍ਰੋਗਰਾਮ ਵੀ ਸੀਗਾ। ਸੋ ਇਹ ਜੋ ਟੂ ਸਿੰਪਲ ਆ ਇਹ ਵੀ ਆਊਟ ਹੋਈ ਆ। ਸੋ ਜੇ ਟੂ ਸਿੰਪਲ ਦੀ ਗੱਲ ਕਰਦੇ ਜਾਈਏ, ਨਾਲ ਦੀ ਨਾਲ ਕੌਨਵੇ ਤੇ ਆਈਏ। ਕੌਨਵੇ ਨੇ ਇੱਕ ਵਾਰੀ ਫੇਰ ਅਨਾਉਂਸ ਕੀਤਾ ਵੀ ਹੋਰ ਬੰਦੇ ਜੋ ਲੇ ਆਫ ਕਰਨ ਜਾ ਰਹੇ ਆ, ਗੀਕ ਵਾਇਰ ਨੇ ਅਨਾਉਂਸ ਕੀਤਾ। ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਕਾਫੀ ਬੰਦੇ ਲੇ ਆਫ ਕੀਤੇ ਸੀ। ਜੀ ਜੀ ਸਨੀ ਜੀ, ਸਤਿ ਸ਼੍ਰੀ ਅਕਾਲ ਸਨੀ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਤਿੰਨਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕੰਪਨੀ ਦਾ ਨਾਮ ਤਾਂ ਨਹੀਂ ਲੈਣਾ ਜੀ, ਮੈਂ ਇੱਕ ਸ਼ੇਅਰ ਕਰਨਾ ਚਾਹਨਾ ਤੁਹਾਨੂੰ ਆਪਣਾ ਐਕਸਪੀਰੀਅੰਸ ਜੀ। ਤੇ ਮੈਂ ਇੱਥੇ ਕੰਪਨੀ ਕੋ ਕੰਮ ਕੀਤਾ 2-3 ਹਫ਼ਤੇ ਇੰਡੀਆਨਾ ਦੇ ਵਿੱਚ ਹੀ। ਤੇ ਟਰੱਕ ਦਿੱਤਾ ਉਹਨੇ, ਮੈਂ ਕਿਹਾ ਵੀ ਮੈਨੂੰ ਕੋਈ ਇਹਦੇ 'ਚ ਮਾਈਕ੍ਰੋਵੇਵ ਵੀ ਹੈ ਨਹੀਂ ਹੈ, ਦੂਜਾ ਵੀ ਹੈ ਨਹੀਂ ਹੈ, GPS ਵੀ ਹੈ ਨਹੀਂ। ਕਹਿੰਦਾ ਉਹ ਤਾਂ ਤੁਹਾਨੂੰ ਆਪ ਲੈਣਾ ਪੈਣਾ ਜੀ। ਤੇ ਮੈਂ ਕਿਹਾ ਵੀ ਮੈਂ ਤਾਂ ਵੈਜੀਟੇਰੀਅਨ ਬੰਦਾ, ਵੀ ਮੈਂ ਹੁਣ ਤੂੰ ਮੈਨੂੰ ਪਹਿਲਾਂ ਦੱਸਦਾ ਹਾਇਰ ਕਰਨ ਤੋਂ, ਮੈਂ ਉਸ ਹਿਸਾਬ ਨਾਲ ਤਾਂ ਕਰ ਲੈਂਦਾ। ਹੁਣ ਮੈਂ ਰੋਟੀ ਕਿੱਥੇ ਕਰਨੀ ਹੈ, ਚੱਲ ਕਹਿੰਦਾ ਲੈ ਲਈ ਤੂੰ ਬਈ ਵਾਲਮਾਰਟ ਤੋਂ ਹੋਵੇ ਤੂੰ, ਮੈਂ ਤੈਨੂੰ ਪੈਸੇ ਦੇ ਦਊਂਗਾ ਨਾ। ਤੇ ਹਫ਼ਤੇ ਬਾਅਦ ਮੈਂ ਪਰਚੀ ਵਿੱਚ ਪਾ ਕੇ ਜੀ ਉਹਨੂੰ ਕੀਤਾ ਜੀ, ਫੋਨ ਕੀਤਾ ਜੀ ਉਹਨੂੰ ਜੀ। ਤੇ ਉਹ ਕਹਿੰਦਾ ਅੱਜ ਤੂੰ ਇਹ ਚੀਜ਼ ਮੰਗੀ, ਕੱਲ੍ਹ ਨੂੰ ਤਾਂ ਫਿਰ ਕਹੂੰਗਾ ਮੈਨੂੰ ਰੋਟੀ ਵੀ ਚਾਹੀਦੀ ਆ, ਮੈਨੂੰ ਖਾਣਾ ਵੀ ਚਾਹੀਦਾ। ਤੇ ਮੈਂ ਕਿਹਾ ਖਾਣਾ ਤਾਂ ਨਹੀਂ ਕਿਸੇ ਮੰਗਿਆ, ਮੈਂ ਤਾਂ ਜਿਹੜੀ ਚੀਜ਼ ਮੰਗੀ ਆ ਉਹ ਤਾਂ ਨੋਰਮਲੀ ਦਿੰਦੇ ਹੀ ਆ ਲੋਕੀ, ਮੋਸਟਲੀ ਜਿਹੜੇ ਮਾਈਕ੍ਰੋਵੇਵ GPS ਦਿੰਦੇ ਹੀ ਆ ਡਰਾਈਵਰ ਨੂੰ। ਮੈਂ ਹੋਰ ਵੀ ਜਗ੍ਹਾ ਕੰਮ ਕੀਤਾ ਹੈ ਨਾ। ਤੇ ਉਹ ਤੋਂ ਬਾਅਦ ਜੀ ਮੈਂ ਕਿਹਾ ਚਲੋ, ਮੈਂ ਫਿਰ ਉਹ ਹਫ਼ਤੇ ਬਾਅਦ ਕੀਤਾ ਜੀ। ਮੈਂ ਫਿਰ ਉਹ ਤੋਂ ਬਾਅਦ ਜੀ ਉਹਨੇ ਮੈਨੂੰ ਬੜੀਆਂ ਗਾਲਾਂ ਕੱਢੀਆਂ, ਮੇਰੀ ਬੇਇੱਜ਼ਤੀ ਕੀਤੀ ਨਾ। ਤੂੰ $50-60 ਪਿੱਛੇ ਏਦਾਂ ਕਰਦਾ। ਮੈਂ ਕਿਹਾ ਮੇਰੇ ਪੈਸੇ ਆ, ਜਾਂ ਮੈਨੂੰ ਮਾਈਕ੍ਰੋਵੇਵ ਦੇ ਦੇ, ਜਾਂ ਮੇਰਾ ਉਹ ਕਰ ਦੇ, ਗੱਲ ਖਤਮ ਕਰ। ਨਹੀਂ, ਉਹਨੇ ਬੇਇੱਜ਼ਤੀ ਕੀਤੀ ਜੀ। ਮੈਂ ਕੁਛ ਨਹੀਂ ਕਿਹਾ ਜੀ। ਤੀਜੀ ਮੈਂ ਕਿਹਾ ਫਿਰ ਮੈਂ ਰਿਵਿਊ ਪਾਊਂਗਾ, ਮੈਂ ਰਿਵਿਊ ਪਾਤੇ ਜੀ। ਤੇ ਰਿਵਿਊ ਪਾਉਣ ਤੋਂ ਬਾਅਦ ਜੀ ਉਹਨੂੰ ਮਿਰਚਾਂ ਲੱਗ ਗਈਆਂ ਜੀ। ਤੇ ਪਾ ਵੀ ਮੈਂ ਸਹੀ ਦਿੱਤੇ, ਮੇਰੇ ਨਾਲ ਹੈਪਨ ਹੋਇਆ ਹੈਗਾ। ਤਾਂ ਉਸ ਤੋਂ ਬਾਅਦ ਜੀ ਮੈਨੂੰ ਜੀ ਉਹਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਬਈ ਤੈਨੂੰ ਮੈਂ ਟਾਈਮ ਦਿੰਦਾ 24 ਘੰਟੇ ਦਾ, ਤੇ ਮੈਂ ਜੇ ਤੂੰ ਨਾ ਕੀਤੇ ਤਾਂ ਮੈਂ ਤੈਨੂੰ ਦੱਸੂਗਾ ਮੈਂ ਕੀ ਕਰੂੰਗਾ। ਨਾਲੇ ਮੈਨੂੰ ਗਾਲਾਂ ਕੱਢੀਆਂ, ਬੇਇੱਜ਼ਤੀ ਬਹੁਤ ਕੀਤੀ ਉਹਨੇ, ਕਹਿਣ ਦਾ ਮੰਨ ਲਓ। ਤੇ ਮੈਂ ਰਿਕਾਰਡਿੰਗ ਕਰ ਲਈ ਜੀ। ਹੁਣ ਮੈਂ ਉਹਨੂੰ ਕੋਰਟ ਦੇ ਵਿੱਚ ਲੈ ਗਿਆ ਜੀ। ਆਪਣੇ ਲੋਕ ਹੈ ਜਿਹੜੇ ਨਾ ਇਹ ਜੀ ਇੰਨਾ ਖਰਾਬ ਕਰਦੇ ਹੈ, $50-50 $100 ਜੇ ਤੇ ਸਮਾਨ ਲੈ ਲੈਣੇ, ਉਹਨਾਂ ਲਈ ਮੁੜ ਕੇ ਦਿੰਦੇ ਨਹੀਂ ਹੈਗੇ ਹੈ। ਬਾਅਦ ਚ ਇੰਨੀਆਂ ਗਾਲਾਂ ਕੱਢਦੇ ਹੈ। ਉਹ ਕਹਿੰਦੇ ਆ ਵੀ ਬਸ ਹਰ ਇੱਕ ਬੰਦਾ ਜਾਣੀ ਕਿ ਜਿੰਨਾ ਦਬਾ ਸਕਦਾ ਉਹਨੂੰ ਦਬਾਓ ਬਸ। ਤੇ ਆਪਾਂ ਮੈਂ ਹੀ ਬੇਨਤੀ ਕਰਨਾ, ਜਿੰਨੇ ਵੀ ਡਰਾਈਵਰ ਕੰਮ ਕਰਦੇ ਆ, ਜਦ ਵੀ ਕੋਈ ਏਦਾਂ ਦੀ ਗੱਲਬਾਤ ਹੁੰਦੀ ਹੈ ਰਿਕਾਰਡਿੰਗ ਕਰੇ, ਉਹ ਬੰਦੇ ਨੂੰ ਕੋਰਟ ਵਿੱਚ ਲੈ ਕੇ ਜਾਓ ਜੀ। ਕਿਉਂਕਿ ਇਹਨਾਂ ਨੇ ਆਪਣੇ ਬੰਦਿਆਂ ਨੇ ਇੰਨਾ ਕਹਿਣ ਦਾ ਮਤਲਬ ਦਬਾਇਆ ਹੋਇਆ ਹੈ ਡਰਾਈਵਰਾਂ ਨੂੰ ਨਾ, ਕਿ ਤੁਸੀਂ ਬੋਲ ਹੀ ਨਹੀਂ ਸਕਦੇ। ਤੇ ਹੁਣ ਕਹਿਣ ਦਾ ਮੰਨ ਲਓ ਹੁਣ ਕੋਰਟ ਦੇ ਵਿੱਚ ਵੀ ਠੀਕ ਆ, ਹੁਣ ਉਹਦੇ ਤੇ ਪ੍ਰੈਸ ਚਾਰਜਸ ਵੀ ਲਾਤੇ ਆ, ਸਾਰੀ ਰਿਕਾਰਡਿੰਗ ਵੀ ਭੇਜਤੀ ਆ ਪੁਲਿਸ ਨੂੰ। ਮੈਂ ਕਹਿਣ ਦਾ ਮਤਲਬ ਹੈ ਹੁਣ ਉਸ ਤੋਂ ਬਾਅਦ ਜੋ ਵੀ ਹੋਊਗਾ ਬਾਅਦ ਦੀ ਗੱਲ ਹੈ। ਕਹਿਣ ਦਾ ਮਤਲਬ ਪਰ ਇਹ ਹੈ ਵੀ ਮੈਂ ਆਪਣੇ ਵੱਲੋਂ ਮੈਂ ਜੋ ਕਰ ਸਕਦਾ ਸੀ ਮੈਂ ਕੀਤਾ ਹੈ। ਹੁਣ ਇਹਦੇ ਵਿੱਚ ਇਹ ਨਹੀਂ ਪਤਾ ਕਿ ਮੈਂ ਸਹੀ ਹਾਂ ਜਾਂ ਗਲਤ ਹਾਂ। ਇਹ ਮੈਨੂੰ ਹੁਣ ਆਪਣੇ ਟਰੱਕ ਐਕਸਪਰਟ ਜੀ ਮੈਨੂੰ ਦੱਸੋ ਕਿ ਮੈਂ ਸਹੀ ਹਾਂ ਕਿ ਨਹੀਂ ਸਹੀ ਹਾਂ ਜੀ। ਜੀ ਰਮਨ ਜੀ। ਦੇਖੋ ਜੀ, ਬਿਲਕੁਲ ਜਿਹੜੀ ਇਹ ਹੈਗੀ ਆ ਕਿ EMPLOYER ਦੀ ਜਿਹੜੀ ਸਿਚੁਏਸ਼ਨ ਹੈਗੀ ਆ ਕੈਲੀਫੋਰਨੀਆ ਦੇ ਵਿੱਚ, ਜਿਹੜੀ ਆਪਣੀ ਹੈਗੀ ਆ ਸਟੇਟ ਹੈਗੀ ਆ, ਬਹੁਤ ਜ਼ਿਆਦਾ ਸਟ੍ਰਿਕਟ ਹੈਗੀ ਆ। ਜਦੋਂ ਤੁਸੀਂ ਕੋਈ ਏਦਾਂ ਦਾ ਕੰਮ ਕਰਦੇ ਹੈਗੇ ਜਾਂ ਏਦਾਂ ਦੀ ਕੋਈ ਚੀਜ਼ ਕਰਦੇ ਹੈਗੇ, ਤੁਹਾਨੂੰ ਕਾਫੀ ਜਿਹੜੀ ਸਟ੍ਰਿਕਟ ਚੀਜ਼ ਇਹ ਤੁਹਾਨੂੰ ਦੇਣੀ ਪੈਂਦੀ ਆ, ਤੁਹਾਨੂੰ ਮੁੱਲ ਤਾਰਨਾ ਪੈਂਦਾ ਇਹਦਾ। ਸੋ ਅਸੀਂ ਹਮੇਸ਼ਾ ਕਹਿੰਦੇ ਹਾਂ ਜਿੰਨੀਆਂ ਵੀ ਸਾਡੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਕੋਈ ਵੀ ਨਜਾਇਜ਼ ਜਿਹੜਾ ਪੈਸਾ ਨਾ ਕੱਟੋ, ਜਿਹੜਾ ਕਿਉਂਕਿ ਜਿਹੜੇ ਤੁਸੀਂ ਪੇ ਦੇ ਵਿੱਚੋਂ ਕੋਈ ਪੈਸਾ ਨਹੀਂ ਕੱਟ ਸਕਦੇ ਹੈਗੇ। ਸਿੰਪਲੀ ਤੁਸੀਂ ਆਪਣਾ ਪੇ ਸਟਰਕਚਰ ਉਸ ਢੰਗ ਦਾ ਬਣਾਓ ਕਿ ਜੇ ਸੇਫਟੀ ਦਾ ਬੋਨਸ ਦਿਓ, ਹੋਰ ਚੀਜ਼ਾਂ ਦਿਓ। ਪਰ ਜੇ ਤੁਸੀਂ ਕਹਿੰਦੇ ਆ ਵੀ ਅਸੀਂ 50 ਸੈਂਟ ਦਿੰਦੇ ਹਾਂ ਮੀਲ ਦੇ, ਤੇ ਤੁਸੀਂ ਉਹ ਤੋਂ ਬਾਅਦ ਕਹਿੰਦੇ ਜੀ ਤੇਰਾ ਐਕਸੀਡੈਂਟ ਹੋ ਗਿਆ, ਤੇਰੇ ਆਹ ਕੱਟ ਲਏ, ਤੇਰਾ ਆਹ ਹੋ ਗਿਆ, ਇੱਥੇ ਕੱਟ ਲਏ,
ਜਿਹੜੀਆਂ ਚੀਜ਼ਾਂ ਰਿਕੁਆਇਰਡ ਹੈਗੀਆਂ ਤੁਹਾਨੂੰ ਉੱਥੇ ਦੇਣੀਆਂ ਟਰੱਕਰ ਨੂੰ, ਉਹ ਚੀਜ਼ਾਂ ਰਿਕੁਆਇਰਡ ਜਿਹੜੀਆਂ ਉਹ ਦੇਣੀਆਂ ਚਾਹੀਦੀਆਂ, ਜਿਹੜੀਆਂ ਟਰੱਕ ਦੇ ਵਿੱਚ, ਜਿੱਦਾਂ ਹੁਣ ਭਾਈ ਸਾਹਿਬ ਨੇ ਕਿਹਾ ਫਰਿੱਜ ਜਾਂ ਹੋਰ ਆ ਚੀਜ਼ਾਂ। ਮਤਲਬ ਜੇ ਤੁਸੀਂ ਟਰੱਕ ਦੇ ਰਹੇ ਆ, ਤੁਸੀਂ ਸਾਰਾ ਕੁਝ ਮਤਲਬ 1.5-2 ਲੱਖ ਦਾ ਟਰੱਕ ਦੇ ਰਹੇ ਆ ਤੇ ਉੱਥੇ $500-700 ਦੀ ਫਰਿੱਜ ਵਿੱਚ ਦੇਣ ਚ ਕੀ ਹਰਜ ਆ। ਮਾਈਕ੍ਰੋਵੇਵ ਚੀਜ਼ਾਂ ਜਿਹੜੀਆਂ ਡਰਾਈਵਰ ਦੇ ਲਈ ਜਿਹੜੀਆਂ ਚੀਜ਼ਾਂ ਜ਼ਰੂਰੀ ਹੈਗੀਆਂ ਉਹ ਦੇਣੀਆਂ ਬਣਦੀਆਂ ਜੀ। ਬਾਕੀ ਜੇ ਤੁਹਾਡੀ ਪਾਲਿਸੀ ਹੈਗੀ ਕੰਪਨੀ ਦੀ, ਤੁਸੀਂ ਲਿਖਤੀ ਰੂਪ ਦੇ ਵਿੱਚ ਦਿਓ ਵੀ ਆਹ ਚੀਜ਼ਾਂ ਅਸੀਂ ਨਹੀਂ ਦੇਣੀਆਂ, ਆਹ ਚੀਜ਼ਾਂ ਤੁਸੀਂ ਆਪਣੀਆਂ ਲਓ, ਤੇ ਜੇ ਉਹਨੂੰ ਪਸੰਦ ਆ ਉਹ ਜੌਬ ਕਰੇ, ਨਹੀਂ ਪਸੰਦ ਜੌਬ ਨਾ ਕਰੇ। ਜੀ ਗਾਲਾਂ ਕੱਢਣ ਦਾ ਕੋਈ ਕੰਮ ਨਹੀਂ ਹੈ, ਇਹ ਮਾੜੀ ਗੱਲ ਹੈਗੀ ਹੈ, ਆਪਣੇ ਬੰਦਿਆਂ ਨੂੰ ਬਹੁਤ ਆਦਤ ਹੈ। ਓਵਰਆਲ ਜਿਹੜਾ ਹੈਗਾ ਜੀ, ਓਵਰਆਲ ਆਪਾਂ ਬਹੁਤ ਇਹ ਚੀਜ਼ ਦੇ ਉੱਤੇ ਆਪਾਂ ਪਹਿਲਾਂ ਵੀ ਆਪਾਂ ਇਹ ਗੱਲ ਕਰਦੇ ਰਹੇ ਹਾਂ ਕਿ EMPLOYER EMPLOYEE ਰਿਲੇਸ਼ਨਸ਼ਿਪ ਜਿਹੜੇ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਜੇ ਤੁਸੀਂ ਆਪਣੇ EMPLOYEE ਨੂੰ ਕਿਸੇ ਕਿਸਮ ਦੀ ਹਰਾਸਮੈਂਟ ਕਰਦੇ ਹੈਗੇ, ਕੁਝ ਵੀ ਕਰਦੇ ਹੈਗੇ ਆ, ਇਟ ਕੈਨ ਬੀ ਵੈਰੀ ਡੇਂਜਰਸ ਤੇ ਬਹੁਤ ਜਿਹੜੀ ਆ ਉਹ ਤੁਹਾਡੇ ਲਈ ਜਿਹੜੀ ਆ ਮਹਿੰਗੀ ਜਿਹੜੀ ਆ ਸਿਚੁਏਸ਼ਨ ਖੜੀ ਕਰ ਸਕਦੀ ਆ। ਸੋ ਪਲੀਜ਼ ਇੱਦਾਂ ਦੀਆਂ ਹਰਕਤਾਂ, ਇੱਦਾਂ ਦੀਆਂ ਚੀਪ ਜਿਹੜੀਆਂ ਹਰਕਤਾਂ ਆ ਉਹ ਨਾ ਕਰੋ, ਕਿਉਂਕਿ ਇੱਦਾਂ ਦੀਆਂ ਹਰਕਤਾਂ ਦੇ ਨਾਲ ਆਪਣਾ ਤਾਂ ਨਾ ਜਿਹੜਾ ਆਪਣਾ ਟਾਈਮ ਤੇ ਜਿਹੜੀ ਆਪਣੀ ਕਮਿਊਨਿਟੀ ਆ ਉਹ ਤੇ ਹੁੰਦੀ ਆ, ਨਾਲ ਜਿਹੜਾ ਇੱਕ ਥੋੜਾ ਜਿਹਾ ਇਨਸਾਨੀਅਤ ਦੇ ਤੌਰ ਤੇ ਵੀ ਥੋੜਾ ਜਿਹਾ ਧਿਆਨ ਰੱਖੋ। ਜੀ ਓਂਕਾਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਓਂਕਾਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਰਮਨਪਾਲ ਖਾਲਸਾ ਜੀ ਤੇ ਅਬੀਰ ਜੀ, ਸਤਿ ਸ੍ਰੀ ਅਕਾਲ ਤਿੰਨਾਂ ਵੀਰਾਂ ਨੂੰ ਜੀ। ਭਾਜੀ ਮੈਂ ਇਸ ਗੱਲ ਨਾਲ ਬਾਈ ਜੀ ਦਾ ਚਲੋ ਮੈਨੂੰ ਨਹੀਂ ਪਤਾ ਕੀ ਪ੍ਰੋਬਲਮ ਹੋਈ, ਕੋਈ ਇਹਨਾਂ ਦੀ ਗਾਲਾਂ ਕੱਢੀਆਂ ਜੇ ਕਿਦਾਂ, ਪਰ ਮੈਂ ਇਸ ਗੱਲ ਨਾਲ ਭਾਜੀ ਸਹਿਮਤ ਨਹੀਂ ਹੈਗਾ। ਮੈਂ ਭਾਜੀ ਕੰਮ ਕਰਦਾ ਕਿਸੇ ਲਈ, ਮੈਂ $5000 ਕਮਾਉਣਾ, ਮੈਂ $17 ਦੇ ਗਲੱਬ, ਹੱਥ ਗੰਦੇ ਹੋਣੇ, ਟਰੇਲਾ ਖੋਲਣ ਲੱਗਿਆ, ਮੇਰੀ ਪ੍ਰੋਬਲਮ ਆ ਨਾ ਕਿ ਮਾਲਕ ਦੀ ਪ੍ਰੋਬਲਮ ਆ। ਠੀਕ ਆ ਭਾਜੀ, ਮੈਂ $17 ਦੇ $20 ਦੇ ਗਲੱਬ ਲੈ ਕੇ ਅਗਲੇ ਹਰੇਕ ਵੀ ਠੋਕੀ ਜਾਵਾਂ, ਉੱਥੇ ਕਿਤੇ ਟਰਾਲਾ ਖੋਲਣ ਗਿਆ ਭੁੱਲ ਜਾਵਾਂ, ਫਰਿੱਜਾਂ ਦੇ ਵਿੱਚ ਦੁੱਧ ਡੋਲ ਕੇ ਆਪਣੇ ਬੰਦੇ ਮੁੜ ਕੇ ਟਰੱਕ ਛੱਡ ਕੇ ਚਲ ਜਾਂਦੇ ਆ। ਇਹ ਮਾਲਕ ਦੀ ਪ੍ਰੋਬਲਮ ਨਹੀਂ ਹੈਗੀ ਕਿ ਤੁਸੀਂ ਰੋਟੀ ਗਰਮ ਕਿੱਥੇ ਕਰਨੀ ਆ। ਤੁਹਾਨੂੰ ਅਗਲਾ ਪੇ ਕਰਦਾ ਆ, ਨਾ ਕਿ ਤੁਹਾਡੀਆਂ ਰੋਟੀਆਂ ਵਾਸਤੇ ਬੈਠਾ ਵੀ ਤੁਹਾਨੂੰ ਮਾਈਕ੍ਰੋਵੇਵ ਲਾ ਕੇ ਦੇਣਾ ਜਾਂ ਫਰਿੱਜ ਵੀ ਲਾ ਕੇ। ਇਹ ਡਰਾਈਵਰ ਦੀ ਪ੍ਰੋਬਲਮ ਆ ਭਾਜੀ, ਆਪਣੇ ਗਲੱਬ ਨੇ। ਮੈਂ ਇੱਥੋਂ ਤੱਕ ਭਾਜੀ ਬੰਦੇ ਦੇਖਿਆ ਬਿੰਗਾ ਖਾ ਕੇ ਤੇ ਫਿਊਲ ਦੀਆਂ ਰਸੀਦਾਂ ਦੇ ਵਿੱਚ ਬਿੰਗਾ ਦੇ ਪੈਸੇ ਫਲੈਂਗੇ ਤੋਂ ਜਦੋਂ ਰਸੀਦ ਲੈਂਦੇ ਨਾ ਬਿੰਗਾ ਵਿੱਚ ਐਡ ਕਰਾ ਦਿੰਦੇ ਆ। ਦੈਟਸ ਨਾਟ ਮਾਲਕ ਦੀ ਪ੍ਰੋਬਲਮ। ਮਾਲਕ ਨੇ ਤੁਹਾਨੂੰ, ਜੇ ਮੰਨ ਲਓ ਅੱਗੇ 70 ਸੈਂਟ ਵੀ ਪਿੱਛੇ ਲੈਂਦੇ ਰਹੇ ਆ ਤੁਸੀਂ ਡਰਾਈਵਰ, ਤੇ ਮਤਲਬ 70 ਸੈਂਟ ਨਾਲ ਤੁਹਾਡਾ ਕੁਝ $15 ਤੇ $20 ਤੁਸੀਂ ਗਲੱਬ, ਦੈਟਸ ਨਾਟ ਮਾਲਕ ਦੀ ਪ੍ਰੋਬਲਮ। ਤੁਹਾਡੇ ਹੱਥ ਗੰਦੇ ਹੁੰਦੇ ਟਰੇਲਾ ਖੋਲਣ ਲੱਗਿਆ, ਦੈਟਸ ਤੁਹਾਡੀ ਪ੍ਰੋਬਲਮ ਆ। ਤੁਹਾਨੂੰ ਅਗਲੇ ਨੇ ਪੇ ਕਰਨੇ ਆ, ਨਾ ਕਿ ਤੁਹਾਨੂੰ ਗਲੱਬਾਂ ਦੇ ਪੇ ਕਰਨੇ ਆ। ਠੀਕ ਹੈ ਜੀ, ਧੰਨਵਾਦ। ਸੋ ਇਹਦੇ ਚ ਇਹ ਆ ਵੀ ਬਿਲਕੁਲ ਤੁਹਾਡੀ ਵੀ ਗੱਲ ਸਹੀ ਆ, ਪਰ ਜਿੱਦਾਂ ਹੁਣ ਜੇ ਤੁਸੀਂ ਕੰਪਨੀ 'ਚ ਕੰਮ ਕਰਦੇ, ਆਫਿਸ 'ਚ ਕੰਮ ਕਰਦੇ, ਤੁਹਾਡੀ ਜੌਬ ਆ ਵੀ ਉਹਨਾਂ ਨੂੰ ਕਿਚਨ ਏਰੀਆ, ਉਹਦਾ ਥੋੜਾ ਜਿੱਥੇ ਖਾਣਾ ਆ ਬੈਠਣ ਦਾ ਬਾਥਰੂਮ ਇਹ ਅਵੇਲੇਬਲ ਹੋਣਾ ਚਾਹੀਦਾ। ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਵੀ ਸਾਫ਼ ਨਹੀਂ ਕਰਦੇ, ਆਹ ਕਰਦੇ, ਉਹ ਤਾਂ ਜਿਹੜੇ ਲੋਕ ਕਈ ਇੰਨੇ ਬੇਸ਼ਰਮ ਆ, ਆਪਾਂ ਦੇਖਦੇ ਹੀ ਆ ਵੀ ਜਦੋਂ ਆਪਾਂ ਘਰਾਂ 'ਚ ਬਾਥਰੂਮ ਕਿੰਨਾ ਕਲੀਨ ਰੱਖਦੇ ਆ, ਜਦੋਂ ਗੁਰੂ ਘਰ ਜਾਂਦੇ ਆ ਕਿੰਨਾ ਮੈਸਅਪ ਕਰਦੇ ਆ। ਜਿਹੜੇ ਗੁਰੂ ਘਰ ਜਾ ਕੇ ਨਹੀਂ ਡਰਦੇ, ਸੋ ਉਹ ਬੰਦੇ ਇਦਾਂ ਦੇ ਕਈ ਹੁੰਦੇ ਹੀ ਆ, ਪਰ ਸਾਰੇ ਨਹੀਂ ਇਦਾਂ ਹੁੰਦੇ ਹੈਗੇ। ਸੋ ਹੁਣ ਗੱਲ ਤੁਹਾਡੀ ਵੀ ਸਹੀ ਆ ਵੀ ਉਸ ਟਾਈਮ ਤੇ ਜਿਹੜੇ ਡਰਾਈਵਰ ਸੀ ਉਹ ਬਲੈਕਮੇਲ ਕਰਦੇ ਸੀ ਕੰਪਨੀਆਂ ਨੂੰ, ਹੁਣ ਅਦਰ ਵੇ ਅਰਾਊਂਡ ਹੋਇਆ ਕੰਮ। ਰਮਨ ਜੀ ਠੀਕ ਹੈ ਕਿ ਨਹੀਂ? ਰਜੋਤ ਭਾਜੀ ਮੈਂ ਇੱਥੇ ਸਹਿਮਤ ਨਹੀਂ ਕਰਦਾ, ਮੈਨੂੰ ਲੱਗਦਾ ਕਦੀ ਇਹਨਾਂ ਦਾ OSHA ਦੇ ਨਾਲ ਵਾਹ ਨਹੀਂ ਪਿਆ ਹੈਗਾ। ਜਿਹੜੀ ਇਹ ਗੱਲ ਕਰਦੇ ਨਾ ਗਲਾਸ ਦੀ, ਸਾਰੇ ਕਾਸੇ ਦੀ, ਇਹ ਸੇਫਟੀ ਇਸ਼ੂ ਹੈਗਾ। ਕੱਲ ਨੂੰ ਉਹਦੇ ਡਰਾਈਵਰ ਦੇ ਹੱਥਾਂ ਦੇ ਉੱਤੇ ਕੋਈ ਸੱਟ ਲੱਗ ਜਾਂਦੀ, ਕੁਛ ਹੋ ਜਾਂਦੀ ਹੈ ਵਿਦਆਊਟ ਗਲਾਸ, ਉਂਗਲੀ ਵੱਢ ਹੋ ਗਈ ਜਾਂ ਕੁਛ ਹੋ ਗਈ, ਸ਼ਾਰਪ ਲੱਗ ਗਿਆ, ਦੈਨ ਤੁਹਾਨੂੰ ਪਤਾ ਲੱਗਦਾ ਵੀ ਤੁਸੀਂ ਕੀ ਪ੍ਰੋਵਾਈਡ ਕਰਨਾ। ਇਹ ਚੀਜ਼ਾਂ ਜਿਹੜੀਆਂ ਨਾ ਇੱਥੇ ਆਉਂਦੀ ਆ ਕੰਪਨੀ ਪਾਲਿਸੀ ਕੰਮ। ਕੰਪਨੀ ਪਾਲਿਸੀ ਦੇ ਵਿੱਚ ਤੁਹਾਡਾ ਲਿਖਿਆ ਹੋਣਾ ਚਾਹੀਦਾ ਕਿ ਅਸੀਂ ਕਿਹੜੀ ਚੀਜ਼ ਪ੍ਰੋਵਾਈਡ ਕਰਨੀ ਹੈ ਤੇ ਕਿਹੜੀ ਚੀਜ਼ ਨਹੀਂ ਪ੍ਰੋਵਾਈਡ ਕਰਨੀ। ਜੇ ਕੰਪਨੀ ਪਾਲਿਸੀ ਦੇ ਤੁਸੀਂ ਨਹੀਂ ਲਿਖਿਆ ਤੇ ਇਟ ਬਿਕਮਸ ਯੋਰ ਰਿਸਪਾਂਸਿਬਿਲਿਟੀ। ਤੁਸੀਂ ਇੱਥੋਂ ਤੱਕ ਗੱਲ ਕਰੋ, ਤੁਹਾਨੂੰ ਹਰ ਇੱਕ ਨੂੰ ਪਤਾ, ਤੁਹਾਨੂੰ ਪਤਾ, ਮੈਨੂੰ ਪਤਾ, ਹਰ ਇੱਕ ਬੰਦੇ ਨੂੰ ਪਤਾ ਕਿ ਫੋਨ ਹੱਥ ਦੇ ਵਿੱਚ ਫੜ ਕੇ ਕਾਰ ਨਹੀਂ ਚਲਾਉਣੀ। ਠੀਕ ਹੈ ਜੀ, ਤੁਸੀਂ ਕੰਪਨੀ ਪਾਲਿਸੀ 'ਚ ਨਹੀਂ ਲਿਖਿਆ ਕਿ ਫੋਨ ਹੱਥ ਵਿੱਚ ਫੜ ਕੇ ਟਰੱਕ ਨਹੀਂ ਚਲਾਉਣਾ। ਕੱਲ ਨੂੰ ਡਰਾਈਵਰ ਦਾ ਐਕਸੀਡੈਂਟ ਹੁੰਦਾ, ਉਹਦੇ ਹੱਥ 'ਚ ਫੋਨ ਆ, ਕੋਰਟ ਦੇ ਵਿੱਚ ਡਰਾਈਵਰ ਇਹ ਜਾ ਕੇ ਕਹਿ ਦੇਵੇ ਕਿ ਭਾਈ ਮੈਨੂੰ ਇਹਨਾਂ ਨੇ ਦੱਸਿਆ ਨਹੀਂ ਵੀ ਮੈਂ ਹੱਥ 'ਚ ਫੜ ਕੇ ਫੋਨ ਫੜ ਕੇ ਟਰੱਕ ਨਹੀਂ ਚਲਾਉਣਾ। ਜੱਜ ਨੇ ਤੁਹਾਨੂੰ ਉਦੋਂ ਪੁੱਛਣਾ ਵੀ ਤੁਸੀਂ ਇਹਨੂੰ ਕੰਪਨੀ ਪਾਲਿਸੀ ਦੇ ਵਿੱਚ ਲਿਖ ਕੇ ਦਿੱਤਾ ਸੀਗਾ ਕਿ ਨਹੀਂ ਦਿੱਤਾ ਸੀਗਾ। ਉਹਨੇ ਇਹ ਨਹੀਂ ਦੇਖਣਾ ਵੀ ਉਹ ਗਲਤ ਆ, ਉਹਨੇ ਇਹ ਦੇਖਣਾ ਤੁਸੀਂ ਦਿੱਤਾ ਕਿ ਨਹੀਂ ਦਿੱਤਾ। ਸੋ ਇੱਥੇ ਜਿਹੜੀਆਂ ਸਿਚੁਏਸ਼ਨ ਆ ਨਾ, ਆਪਾਂ ਇਹਨੂੰ ਭਾਵੁਕ ਹੋ ਕੇ ਇਸ ਚੀਜ਼ਾਂ ਤੇ ਗੱਲ ਨਾ ਕਰੀਏ। ਆਪਾਂ ਭਾਵੁਕ ਹੋ ਕੇ ਹਰ ਇੱਕ ਚੀਜ਼ ਦੇ ਉੱਤੇ ਨਾ ਨਜ਼ਰ ਮਾਰੀਏ। ਇੱਥੇ ਰੂਲ ਐਂਡ ਰੈਗੂਲੇਸ਼ਨ ਚੱਲਦਾ। ਰੂਲ ਐਂਡ ਰੈਗੂਲੇਸ਼ਨ ਜਿਹੜਾ ਆ, ਜਦੋਂ ਟਰੱਕਰ ਜਿਹੜਾ ਆ ਉਹ ਬਾਹਰ, ਟਰੱਕ ਜਿਹੜਾ ਬਾਹਰ ਹੁੰਦਾ, ਹਾਂ ਉਹ ਉੱਥੇ ਆਪਣੀ ਕੰਪਨੀ ਪਾਲਿਸੀ 'ਚ ਲਿਖੋ
ਵੀ ਜੇ ਭਾਈ ਤੂੰ ਆਪਣੇ ਲੋਡ ਲੌਕ ਕਿਤੇ ਭੁੱਲਦਾ ਆ, ਤੈਨੂੰ ਉਹ ਲੋਡ ਲੌਕ ਦੇ ਮਨੀ ਤੈਨੂੰ ਉਹ ਰੀਇੰਬਰਸ ਨਹੀਂ ਹੋਣੀ, ਉਹ ਤੈਨੂੰ ਦੇਣੀ ਪੈਣੀ ਆ। ਜੇ ਤੂੰ ਆਪਣੇ ਤੈਨੂੰ ਆ ਗਲਵਜ਼ ਇਸ਼ੂ ਕੀਤੇ ਆ, ਜੇ ਤੂੰ ਆਪਣੇ ਗਲਵਜ਼ ਗਵਾਉਣਾ ਆ, ਨੈਕਸਟ ਗਲਵਜ਼ ਤੂੰ ਆਪਣੇ ਬਾਈ ਕਰਨੇ ਆ, ਉਹ ਕੰਪਨੀ ਪਾਲਿਸੀ 'ਚ ਲਿਖੋ ਜਾਣੀਆਂ। ਜੇ ਕੰਪਨੀ ਪਾਲਿਸੀ ਨਹੀਂ ਲਿਖੀਆਂ, ਉਹ 10 ਵਾਰੀ ਗਵਾਊਗਾ, 10 ਵਾਰੀ ਤੁਹਾਨੂੰ ਲੈ ਕੇ ਦੇਣੇ ਪੈਣੇ ਆ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹ ਡੀਟੇਲਡ ਕੰਮ ਆਉਂਦਾ, ਡੀਟੇਲਡ ਵਰਕ ਆ। ਜਿਹੜੀ ਕੰਪਨੀ ਪਾਲਿਸੀ ਹੈਗੀ ਆ, ਉਹਦਾ ਡੀਟੇਲਡ ਵਰਕ ਆ। ਜਦੋਂ OSHA ਦੀ ਪ੍ਰੋਬਲਮ ਪੈ ਜਾਂਦੀ ਆ, ਜਦੋਂ ਇਦਾਂ ਦੇ ਕੇਸਿਸ ਹੋ ਜਾਂਦੇ ਆ, ਜਦੋਂ ਇਹ ਕੋਰਟ ਦੇ ਵਿੱਚ ਕੰਮ ਜਾਂਦਾ ਹੈ, ਉਦੋਂ ਜਾ ਕੇ ਫਿਰ ਜਦੋਂ ਇਹ ਚੀਜ਼ਾਂ ਖੁੱਲਦੀਆਂ, ਫਿਰ ਕੰਪਨੀ ਨੂੰ ਪਤਾ ਲੱਗਦਾ ਕਿ ਕਿੱਥੇ ਉਹ ਖੜੇ ਆ। ਡਰਾਈਵਰ ਨੂੰ ਵੀ ਫਿਰ ਉੱਥੇ ਪਤਾ ਲੱਗਦਾ ਵੀ ਜੀ। ਸੋ ਐਕਚੁਅਲੀ ਹੁਣ ਸਾਡੇ ਕੋਲ ਕਾਲਰ ਆ ਗਏ 10 ਤੇ ਪ੍ਰੋਬਲਮ ਇਹੀ ਹੁੰਦੀ ਆ ਵੀ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਆ ਨਾ, ਉਸ ਟਾਈਮ ਤੇ ਕਹਿੰਦੇ ਆ ਵੀ ਭਾਈ ਕਾਲ ਕਰਿਆ ਕਰੋ। ਹੁਣ ਐਂਡ ਤੇ ਸਾਡਾ ਜਿਹੜਾ ਅਗਲਾ ਪ੍ਰੋਗਰਾਮ ਉਹ ਗੁਰਬਾਣੀ ਦਾ, ਫਿਰ ਉਹ ਡਿਲੇ ਹੋ ਜਾਂਦਾ। ਸੋ ਆਪਾਂ ਇਸ ਟੌਪਿਕ ਨੂੰ ਹੀ ਕੰਟੀਨਿਊ ਰੱਖਾਂਗੇ ਨੈਕਸਟ ਵੀਕ। ਉਸ ਟਾਈਮ ਤੇ ਜਰੂਰ ਤੁਸੀਂ ਕਾਲਸ ਕਰਿਓ। ਜਿਹੜੇ ਡਰਾਈਵਰਸ ਆ ਉਹਨਾਂ ਦੀ ਸੇਫਟੀ ਨੂੰ ਲੈ ਕੇ, ਜਿਹੜੇ ਮਾਲਕ ਆ ਉਹਨਾਂ ਨੇ ਕੀ ਆਪਣੇ EMPLOYEES ਨੂੰ ਦੇਣਾ ਤੇ EMPLOYEES ਦੀ ਕੀ ਡਿਊਟੀ ਆ। ਠੀਕ ਹੈ ਰਮਨ ਭਾਜੀ, ਇਹਦੇ ਤੇ ਆਪਾਂ ਨੈਕਸਟ ਵੀਕ ਜ਼ਰੂਰ ਰੱਖਾਂਗੇ। ਬਿਲਕੁਲ ਜੀ, ਬਿਲਕੁਲ। ਇਹਦੀ ਬਾਬਤ ਹੀ ਜਾਣਕਾਰੀ ਸਾਂਝੀ ਕਰਦੇ ਚੱਲੀਏ। ਬੁੱਧਵਾਰ ਨੂੰ ਵੀ ਅਪਡੇਟ ਟਰੱਕਿੰਗ ਦੇ ਬਾਰੇ, ਟਰੱਕਿੰਗ ਦੇ ਨਾਲ ਰਿਲੇਟਡ ਨਿਊਜ਼ ਤੇ ਆਪਾਂ ਚਰਚਾ ਕਰਦੇ ਹੁੰਦੇ ਹਾਂ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ 3 ਤੋਂ ਲੈ ਕੇ 4 ਵਜੇ ਤੱਕ। ਇਸੇ ਤਰ੍ਹਾਂ ਵੀਰਵਾਰ ਨੂੰ ਆਪਣਾ ਪ੍ਰੋਗਰਾਮ ਹੁੰਦਾ ਅਪਡੇਟ ਟਰੱਕਿੰਗ, ਜਿਹਦੇ ਵਿੱਚ ਤੁਸੀਂ ਇਸ਼ੂ ਉੱਤੇ ਗੱਲ ਕਰ ਸਕਦੇ ਹੋ, ਆਪਣਾ ਕਮੈਂਟ ਜਿਹੜੇ ਵੀ ਇਸ਼ੂ ਤੇ ਗੱਲ ਹੋ ਰਹੀ ਹੈ ਉਹਦੇ ਤੇ ਰੱਖ ਸਕਦੇ ਹੋ, ਆਪਣੀ ਕੋਈ ਸਮੱਸਿਆ ਵੀ ਸਾਂਝੀ ਕਰ ਸਕਦੇ ਹੋ। ਸਟੂਡੀਓ ਦੇ ਨੰਬਰ ਉਹੀ ਸੇਮ ਹਰ ਪ੍ਰੋਗਰਾਮ ਵਾਸਤੇ 408 272 5200 ਜੀ। ਸੋ ਇਹੀ ਹੈ ਵੀ ਆਪਾਂ ਸਾਰਿਆਂ ਨੂੰ ਕੋਈ ਗੁੱਸਾ ਨਹੀਂ ਕਰਨਾ ਚਾਹੀਦਾ, ਚਾਹੇ ਉਹ ਕੰਪਨੀ ਵਾਲਾ ਜਾਂ EMPLOYEE ਹੈਗਾ। ਆਪਾਂ ਸਾਰੇ ਪੰਜਾਬੀ ਭਰਾ ਆ, ਇਕੱਠੇ ਹੋ ਕੇ ਕੰਮ ਕਰਨਾ। ਹਰ ਇੱਕ 'ਚ ਗਲਤੀ ਹੁੰਦੀ ਆ। ਸੋ ਇਹ ਸਾਡਾ ਸ਼ੋਅ ਕਰਨ ਦਾ ਮਕਸਦ ਇਹੀ ਆ ਵੀ ਜਿਹੜੀਆਂ ਸਾਡੇ 'ਚ ਗਲਤੀਆਂ ਆ, ਆਪਾਂ ਇੱਕ ਦੂਜੇ ਦੀ ਹੈਲਪ ਕਰਕੇ ਕਿੱਦਾਂ ਉਹਨਾਂ ਨੂੰ ਸੁਧਾਰ ਸਕਦੇ ਹਾਂ। ਜੀ। ਹਰਜੋਤ ਸਿੰਘ ਜੀ, ਲਈਏ ਜੀ ਇਜਾਜ਼ਤ, ਸਮਾਂ ਸਮਾਪਤੀ ਵਾਲਾ ਜੀ। ਰਮਨ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਸੋ ਅਕਾਲ। ਪੰਜਾਬੀ ਰੇਡੀਓ USA ਦੇ ਸਰੋਤਿਆਂ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਜੀ, ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।